फेस बंद कर रहे हैं यूट्यूब करके सत श्री अकाल दोस्तों इंडोस टीवी की टीम पहुंच चुकी है 38th ऑस्ट्रेलियन सिख गेम्स मेलबर्न ते अज असी कर रहे हैं हॉकी का मैच जो सैमीफाइनल है हुणे हुणे गोल हो गया जी यूनाइटेड खालसा वालों हुणे हुणे गोल कर दिता गया जी ये गेमां तुसीं लाइव देख रहे हो इंडोस टैलीविजन तो असी अज का मैच जो सैमीफाइनल बिटवीन यूनाइटेड खालसा ते यूनाइटेड स्टेट्स फीनिक्स के विचकार हो रहा साडा जो कॉमेंट्री मैन है थोड़ा लेट हो रहा बहुत जल्द आ जाएगा तो असी कोशिश करांगे अज के हॉकी का फाइनल कबड्डी फाइनल तो शायद खो खो फाइनल भी तुहाडे लई लाइव कर सकीए पर वन मैच एट अ टाइम तुसीं देख रहे हो इंडोस टैलीविजन आस्ट्रेलिया मैं हर्षपाल हेर इंडोस टैलीविजन प्लीज़ कीप वाचिंग Sandina will
ये अज का जो सैमीफाइनल चल रहा यह है यूनाइटेड खालसा वर्सेस यूनाइटेड स्टेट्स फीनिक्स। इस वेले यूनाइटेड खालसा लीडिंग बाय 2 goal to 1। We will be covering the whole match. And the score is 2-1 to United Khalsa. ऑस्ट्रेलियन सिख गेम्स का अज तीसरा दिन की शुरुआत हो चुकी है। हॉकी स्टेडियम मैच खेडा जा रहा बिटवीन यूनाइटेड खालसा ते यूनाइटेड स्टेट्स ऑफ फीनिक्स।
लो जी पहला क्वार्टर खत्म हो चुका इस वेले यूनाइटेड खालसा 2 ते यूनाइटेड स्टेट्स फीनिक्स 1। Sorry, I think there was a mistake. It was a penalty call.
No video.
USA ਦਾ ਨਾ United Khalsa ਇੱਧਰ USA Phoenix ਇੱਧਰ 2-1 ਹੋ ਗਿਆ ਸੈਕੰਡ ਹਾਫ ਮੁੱਕਰਾ ਯੂਨਾਈਟਿਡ ਖਾਲਸਾ ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅੱਜ ਆਖਰੀ ਤੀਸਰਾ ਦਿਨ ਹਾਕੀ ਦੇ ਗਰਾਊਂਡਾਂ ਤੋਂ ਇਸ ਵਕਤ ਲਾਈਵ ਹੋ ਚੁੱਕੇ ਹੋ। ਤੁਸੀਂ ਇੰਡਸ ਟੀਵੀ ਦੇ ਉੱਪਰ ਇਸ ਲਾਈਵ ਪ੍ਰਸਾਰਣ ਦੇਖ ਰਹੇ ਹੋ ਤੇ ਨਾਲ ਦੀ ਨਾਲ ਤੁਸੀਂ ਹਰਮਨ ਰੇਡੀਓ ਦੇ ਉੱਪਰ ਵੀ ਇਸਦੀ ਕਾਪੀ ਦੇਖ ਰਹੇ ਹੋ। ਪਹਿਲਾ ਸੈਮੀਫਾਈਨਲ ਮੈਚ ਖਾਲਸਾ ਵਰਸਸ ਫੀਨਿਕਸ USA ਦੀ ਟੀਮ। ਧੰਨਵਾਦ ਕਰਦੇ ਹਾਂ ਕਿ ਇਹ ਐਡੀ ਦੂਰੋਂ ਸਿੱਖ ਗੇਮਾਂ ਦੇ ਵਿੱਚ ਸ਼ਮੂਲੀਅਤ ਕਰਨ ਆਏ ਨੇ। ਸੋ ਦੂਸਰਾ ਕੁਆਟਰ ਚੱਲ ਰਿਹਾ ਜੀ, ਤਕਰੀਬਨ ਸਾਡੇ ਕੋਲ 5.5 ਮਿੰਟ ਦਾ ਸਮਾਂ ਬਚ ਰਿਹਾ। ਸੇ ਮਾਫੀ ਚਾਹੁੰਦੇ ਹਾਂ ਜੀ ਤੁਹਾਡੇ ਨਾਲ ਲਾਈਵ ਤਾਂ ਜੁੜ ਗਿਆ ਸੀ, ਲੇਕਿਨ ਕੁਝ ਤਕਨੀਕੀ ਸਮੱਸਿਆ ਕਰਕੇ ਕਮੈਂਟਰੀ ਹੁਣ ਸਟਾਰਟ ਕੀਤੀ ਹੈ ਜੀ। ਸ਼ੁਕਰੀਆ ਮੈਂ ਜੀ ਤੇ ਸਾਡਾ ਤੇ ਮੇਰੇ ਨਾਲ ਕੈਮਰੇ ਦੇ ਉੱਪਰ ਗੁਰਮਿੰਦਰ ਬਿੰਦੀ। ਲਓ ਜੀ USA ਵਾਲੇ ਲੱਗੇ ਆ ਲਾਉਣ ਪਲਾਂਟੀ ਕਾਰਨਰ ਤੇ ਹੁਣ ਥੋੜੀ ਆਪਾਂ ਤਰਤੀਬ ਦੇ ਵਿੱਚ ਆਉਣੇ ਆ। ਬਾਲ ਲੋੜਿਆ ਆ ਰੋਕਿਆ ਮੁੰਡੇ ਨੇ, ਹਲਕੀ ਜਿਹੀ ਡਰੈਗ ਨਹੀਂ ਮਾਰੀ, ਭਾਰੀ ਡਰੈਗ ਮਾਰੀ ਆ, ਬਾਲ ਬਾਹਰ ਗਿਆ। ਅੰਪਾਇਰ ਕਹਿੰਦਾ ਭਾਈ ਇਹ ਫਾਲ ਆਉਂਦਾ, ਇਹ ਕਹਿੰਦਾ ਫਾਲ ਆਉਂਦਾ ਤੇ ਫ੍ਰੀ ਹਿੱਟ ਮਿਲ ਗਈ ਇੱਧਰ ਖਾਲਸਾ ਵਾਲਿਆਂ ਨੂੰ। ਖਾਲਸਾ ਵਾਲੇ ਵੀ ਕਹਿੰਦੇ ਅਸੀਂ ਫਾਈਨਲ ਦੀ ਝੰਡੀ ਪੁੱਟ ਕੇ ਲੈ ਕੇ ਜਾਣੀ ਆ ਤੇ ਮੁਕਾਬਲਾ ਦੂਜੇ ਕੁਆਟਰ ਦਾ ਤਕਰੀਬਨ 5 ਮਿੰਟ ਦਾ ਸਮਾਂ ਬਚਿਆ। ਖਾਲਸਾ ਵਰਸਸ ਫੀਨਿਕਸ ਤੇ ਸਥਾਨਕ ਟੀਮ ਇੱਧਰ ਖੇਡ ਲਈ ਹੈ ਤੇ ਨਾਲ ਸਾਡੇ ਕੋਲ ਵਿਦੇਸ਼ੀ ਟੀਮ USA ਵੀ ਖੇਡ ਲਈ ਆ। 25 ਗਜ਼ ਦੇ ਉੱਪਰ ਖਾਲਸੇ ਵਾਲੇ ਆਪਣੇ ਝੰਡੇ ਕੱਢਣ ਨੂੰ ਤਿਆਰ ਬੈਠੇ, ਕਹਿੰਦੇ 25 ਤੋਂ ਹੁਣ ਆਪਾਂ ਡੀ 'ਚ ਬਣਨਾ। 45 ਨੰਬਰ ਪਲੇਅਰ ਲੈ ਰਿਹਾ ਜੀ ਫਾਉਲ, ਬਾਲ ਨੂੰ ਰੋੜਿਆ 25 ਗਜ਼ ਦੇ ਵਿੱਚ ਬੜਿਆ ਜੀ, ਲੇਕਿਨ ਆਊਟ ਕਾਫੀ ਦੂਰੀ ਤੇ ਆ। ਮੈਨੂੰ ਲੱਗਦਾ ਆਊਟ ਨੂੰ ਨਾ ਰਿਕਸ਼ਾ ਕਰਵਾਉਣਾ ਪੈਣਾ, ਸਾਈਕਲ ਕਰਵਾਉਣਾ ਪੈਣਾ, ਲੇਟ ਹੋ ਜਾਂਦਾ ਇਹ। ਲਓ ਜੀ ਡਿਫੈਂਡਰਾਂ ਨੇ ਬਾਲ ਇੱਕ ਦੂਸਰੇ ਸਿੱਟਿਆ ਲੈਫਟ ਤੋਂ ਰਾਈਟ ਤੇ ਰਾਈਟ ਤੋਂ ਮਾਰਿਆ ਹਾਫ ਨੂੰ ਬਾਲ। ਹਾਫ ਕਹਿੰਦਾ ਮੈਂ ਵੜਦਾ ਲੈ ਕੇ ਇਹਨੂੰ ਸੈਂਟਰ ਦੇ ਵਿੱਚ ਆ ਲੈ ਜੀ। ਇੱਕ ਦੇ ਨਾਲ ਮੁਕਾਬਲਾ। ਕਾਕਾ ਇੰਨਾ ਚਿਰ ਚਿਕਟ ਭੁੰਡੀਆਂ ਨਹੀਂ ਕੱਢੀ ਦੀਆਂ। 5 ਨੰਬਰ ਸਰਦਾਰ ਮੁੰਡਾ ਹੈ ਇਹ ਆ ਲੈ ਫੇਰ ਡਿਫੈਂਡਰ ਨੇ ਦਿੱਤਾ ਰਾਈਟ ਨੂੰ, ਫੁੱਲ ਬੈਕ ਨੂੰ ਕੋਈ ਬਾਲ ਚਲ ਗਿਆ ਜੀ। ਇਹ ਮੁੰਡਾ ਲੱਗਦਾ ਜੁਗਰਾਜ ਸਿੰਘ ਆਉਂ ਖੇਲਦਾ। ਲਓ ਜੀ ਸੈਂਟਰ 'ਚ ਆ ਗਿਆ 10 ਨੰਬਰ USA ਵਾਲੇ ਅਟੈਕ ਤੇ ਆ 25 ਗਜ਼ ਵੀ ਵੜ ਗਏ ਆ ਜੀ। ਥੋੜਾ ਟਾਈਮ ਲੈਣ ਡਿਆ USA ਵਾਲੇ। ਲਓ ਜੀ 25 ਦੇ ਸੈਂਟਰ ਦੇ ਵਿਚਾਲੇ ਮੁਕਾਬਲਾ ਚੱਲਣ ਡਿਆ ਆ। ਟੀਮਾਂ ਦਾ ਜ਼ੋਰ ਲੱਗਿਆ ਪਿਆ। ਹਾਕੀ ਦੇ ਖੂਬਸੂਰਤ ਮੈਦਾਨਾਂ ਦੇ ਵਿੱਚੋਂ ਸਟੇਟ ਹਾਕੀ ਸੈਂਟਰ ਦੇ ਵਿੱਚੋਂ ਇਹ ਮੁਕਾਬਲਾ ਚੱਲ ਰਿਹਾ। ਪਹਿਲਾ ਸੈਮੀਫਾਈਨਲ ਡੀ ਦੇ ਵਿੱਚ ਬਾਲ ਦਿੱਤਾ USA ਦੇ ਖਿਡਾਰੀ ਨੂੰ, ਆਹ ਮਾਰਿਆ ਹੌਲਾ ਜਿਹਾ। ਓਏ ਜੇ ਕਿਤੇ ਇਹ ਗੋਲਕੀਪਰ 'ਚ ਪਲੇ ਨਾ ਹੁੰਦੀ ਇਹ ਗੋਲ ਪੱਕਾ ਸੀ। ਮਿੰਦੀ ਸਿਆ ਤਸਵੀਰਾਂ ਖਿੱਚੀ ਜਾਂਦਾ ਹੈ, ਸੂਰਜ ਤੈਨੂੰ ਮੋਹਰੋਂ ਖਿੱਚੀ ਜਾਂਦਾ। ਸੋ 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਅੱਜ ਅੰਤਿਮ ਦਿਨ ਤਕਰੀਬਨ ਕਬੱਡੀ ਦੇ, ਐਥਲੈਟਿਕ ਦੇ, ਉਧਰ ਕ੍ਰਿਕਟ ਦੇ ਤੇ ਇਧਰ ਸੌਕਰ ਦੇ ਤੇ ਨਾਲ ਆ ਹੁਣ ਚੱਲ ਰਹੀ ਆ ਪਹਿਲਾ ਮੁਕਾਬਲਾ ਹਾਕੀ ਦਾ ਚੱਲਿਆ। ਖੋ ਦੀਆਂ ਗਰਾਊਂਡਾਂ 'ਚ ਵੀ ਲੈ ਕੇ ਚੱਲਾਂਗੇ ਤੁਹਾਨੂੰ ਤੇ ਕਬੱਡੀ ਦੇ ਲਾਈਵ ਵੀ ਤੁਹਾਡੇ ਸਾਹਮਣੇ ਹੁੰਦੇ ਰਹਿਣਗੇ। ਸੋ ਮੁਕਾਬਲਾ ਫਸਵਾਂ ਚੱਲ ਰਿਹਾ, ਦੂਜਾ ਕੁਆਟਰ ਚੱਲ ਰਿਹਾ ਖਾਲਸਾ ਵਰਸਸ ਫੀਨਿਕਸ।
85 ਨੰਬਰ ਮੁੰਡਾ ਖਾਲਸੇ ਵਾਲਾ ਵੜਨ ਦੀ ਕੋਸ਼ਿਸ਼ ਹੈ ਜੀ। ਇਹ 25 ਦੇ ਵਿੱਚ ਵੜ ਚੁੱਕਿਆ, ਲੇਕਿਨ ਮੈਨ ਟੂ ਮੈਨ ਮਾਰਕਿੰਗ ਹੈ। ਸਰਦਾਰ ਮੁੰਡਾ ਬੜਾ ਤਿੱਖਾ ਖੇਡਦਾ, 5 ਨੰਬਰ ਨਾਂ ਨਹੀਂ ਮੈਨੂੰ ਪਤਾ, ਸ਼ੀਟਾਂ ਨਹੀਂ ਮੈਨੂੰ ਮਿਲੀਆਂ। ਤੇ 25 ਤੋਂ ਜੀ ਸੈਂਟਰ 'ਚ ਵੜਦੇ ਹੋਏ ਬਾਲ ਨੂੰ ਕੰਟਰੋਲ ਕਰਕੇ ਲੈ ਕੇ ਜਾਣ ਦੀ ਕੋਸ਼ਿਸ਼, ਤਾਂ ਕਿ ਕੋਈ ਵਧੀਆ ਮੂਵ ਬਣ ਸਕੇ। ਲਓ ਜੀ ਰਾਈਟ ਹਾਫ ਬੈਕ, ਸ਼ਾਬਾਸ਼ ਬਈ, ਆਊਟ ਆ। ਅਮਰੀਕਾ ਨੇ ਮਾਰਨ ਲੱਗਿਆ ਜੀ, ਆਹ ਮਾਰੀਆਂ ਚਿਕੜ ਭੂਨੀਆਂ ਕੜੀ, ਆਹ ਦਿੱਤਾ ਬਾਲੇ, ਆਹ ਲੈ, ਨਹੀਂ ਬਈ ਬਚਾਅ ਹੋ ਗਿਆ। ਮਾੜੇ ਟਾਈਮ ਦਾ ਪਤਾ ਨਹੀਂ ਹੁੰਦਾ, ਬਚਾਅ ਹੋ ਗਿਆ। ਵੈਸੇ ਖਾਲਸੇ ਵਾਲੇ ਉਹ 2-1 ਨਾਲ ਹੀ ਅੱਗੇ, ਇਹ ਝੰਡੇ ਗੱਡਣੇ ਬਣੇ। ਲਾਓ ਵੀ 25 ਦੇ ਉੱਪਰ ਫੇਰ ਮੁਕਾਬਲਾ ਚੱਲ ਰਿਹਾ। ਇਹ ਨਹੀਂ ਵੀ ਖਾਲਸੇ ਵਾਲਾ ਬਾਲ ਲੈ ਗਿਆ। ਇਹ ਲੰਮਾ ਪਾਸ ਦੇਣ ਦੀ ਕੋਸ਼ਿਸ਼ ਕੀਤੀ ਆ, ਲੱਤਾਂ ਨੂੰ ਕਹਿੰਦੇ ਬਾਲ ਲੱਗ ਜਾਂਦਾ, ਇਹਨੂੰ ਫੌਲ ਮੰਨਿਆ ਜਾਂਦਾ। ਸੋ ਇਹ ਮੁਕਾਬਲਾ ਚੱਲ ਰਿਹਾ ਪਹਿਲਾ ਸੈਮੀਫਾਈਨਲ ਹਾਕੀ ਦਾ। ਖੂਬਸੂਰਤ ਧੁੱਪ ਨਿਕਲੀ ਹੋਈ ਆ, ਤੇ ਜਿਹੜੇ ਬੰਦਿਆਂ ਨੇ ਹਾਕੀ ਦੇ ਪ੍ਰੇਮੀ ਨੇ, ਮੈਂ ਥੋੜੀ ਥੱਲੇ ਵੀ ਝਾਤ ਮਾਰਾਂ, ਦੇਖਾਂ ਕਿੰਨੇ ਕੁ ਪਰਿਵਾਰ ਆ ਕੇ ਬੈਠੇ ਨੇ। ਹਜੇ ਚਲੋ ਸਾਜਰਾ ਆਇਆ, ਪਰਿਵਾਰ ਘੱਟ ਆਏ ਨੇ, ਪਰ ਖਿਡਾਰੀਆਂ ਦੇ ਵਿੱਚ ਪੂਰਾ ਜੋਸ਼ ਆ। ਲਓ ਜੀ ਅਮਰੀਕਾ ਵਾਲਿਆਂ ਦੇ ਡੀ ਦੇ ਉੱਪਰ ਬਾਲ, ਨਾ ਵੀ 17 ਨੰਬਰ ਬੰਦਾ, ਮੈਂ ਥੋੜਾ ਜਿਹਾ ਫੌਲ ਮਾਰਤਾ, ਤੂੰ ਬਾਲ ਚੱਕ ਕੇ ਰੱਖ ਲਈ ਆ। ਲਓ ਜੀ ਲੈਫਟ ਫੁੱਲ ਬੈਕ ਤੋਂ ਰਾਈਟ ਫੁੱਲ ਬੈਕ ਤੋਂ ਜੀ ਆ ਫਾਰਵਰਡ ਨੂੰ ਬਾਲ ਤਾਂ ਮਾਰ ਵੇ, ਆਊਟ ਵਾਲਿਆ। ਸੋ ਤਕਰੀਬਨ ਦੂਜੇ ਕੁਆਟਰ ਦਾ ਸਮਾਂ ਸਮਾਪਤੀ ਤੇ ਹੈ ਜੀ। ਇਸ ਵਕਤ ਮੈਲਬੌਰਨ ਦਾ ਸਮਾਂ 8:34 ਹੋ ਚੁੱਕਿਆ ਸਵੇਰ ਦੇ, ਤੇ 50 ਸਕਿੰਟ ਦਾ ਸਮਾਂ ਬਚਿਆ ਦੂਜੇ ਕੁਆਟਰ ਦਾ। ਬਾਲ ਲਿਫਟ ਹੋ ਕੇ ਆਈ ਹੈ ਤੇ ਫਾਉਲ ਮਿਲ ਗਿਆ ਜੀ ਇਹ ਅਮਰੀਕਾ ਵਾਲਿਆਂ ਨੂੰ। ਅਮਰੀਕਾ ਵਾਲੇ ਉਹ ਆਏ ਤੁਸੀਂ ਡਿੱਗਦੇ ਢਾਂਦੇ ਆ ਵੈਸੇ ਸੈਮੀਫਾਈਨਲ 'ਚ। ਲਓ ਜੀ 25 ਤੋਂ ਕੋਸ਼ਿਸ਼ ਕਰ ਰਹੇ ਆ ਖਾਲਸੇ ਵਾਲੇ ਮਾਰਨ ਦੀ, ਵੜ ਚੁੱਕੇ ਆ ਜੀ। ਹਾਂਜੀ ਮੁਕਾਬਲਾ ਬਹੁਤ ਖੂਬਸੂਰਤ ਚੱਲ ਰਿਹਾ। ਸੋ ਇਹੀ ਮਾਂ ਖੇਡ ਕਬੱਡੀ ਦੀ ਤਰ੍ਹਾਂ ਪੰਜਾਬੀਆਂ ਦੀ, ਖਾਸ ਕਰਕੇ ਜਿਨ੍ਹਾਂ ਤੋਂ ਇਹਨਾਂ ਸਿੱਖ ਖੇਡਾਂ ਦੀ ਸ਼ੁਰੂਆਤ ਹੋਈ ਸੀ ਕਿਸੇ ਸਮੇਂ ਐਡਲੇਡ ਤੋਂ। ਤੇ ਮੁਕਾਬਲਾ ਚੱਲ ਰਿਹਾ ਜੀ, ਤਕਰੀਬਨ 10 ਸਕਿੰਟ ਦਾ ਸਮਾਂ ਬਚਿਆ। USA ਵਰਸਸ ਖਾਲਸਾ। USA ਵਾਲੇ ਉਹ ਲੰਮਾ ਬਾਲ ਸਿੱਟ ਕੇ ਅੰਦਰ ਲੈ ਜਾਓ ਜੇ ਕੁਝ ਕਰਨਾ ਤਾਂ ਲੰਮਾ ਬਾਲ ਸਿੱਟ ਲਓ, ਪਰ ਮੋਰੇ ਫੜਨਾ ਵੀ ਹੁੰਦਾ ਪਤੰਦਰੋਂ ਬਾਲ ਨੂੰ। ਸੋ ਦੂਸਰਾ ਕੁਆਟਰ ਖਤਮ ਹੋ ਚੁੱਕਾ ਇਸ ਟਾਈਮ। ਅਗਰ ਆਪਾਂ ਗੱਲ ਕਰੀਏ 5 ਮਿੰਟ ਦੇ ਸਮੇਂ ਬਾਅਦ ਤੀਜੇ ਕੁਆਟਰ ਦੀ ਸ਼ੁਰੂਆਤ ਹੋਣੀ ਹੈ ਤੇ USA ਵਰਸਸ ਖਾਲਸਾ। ਮਿੰਦੀ ਸਿਆ ਸਾਨੂੰ ਵੀ ਦਿਖਾ ਦੇ ਕੈਮਰੇ ਦੇ ਵਿੱਚ, ਹੁਣ ਸਕੋਰੇ ਦਿਖਾਈ ਜਾਊਗਾ ਤੂੰ। ਧੰਨਵਾਦ ਕਰਦੇ ਆ ਜੀ, ਧੰਨਵਾਦ ਗੁਰਮਿੰਦਰ ਮਿੰਦੀ ਦਾ ਜਿਹੜੇ ਸਵੇਰ ਤੋਂ ਡਟੇ ਹੋਏ ਨੇ ਲਾਈਵ। ਸੋ ਹਾਕੀ ਦਾ ਇੱਕ ਖੂਬਸੂਰਤ ਮੁਕਾਬਲਾ, ਪਹਿਲਾ ਸੈਮੀਫਾਈਨਲ ਮੁਕਾਬਲਾ, ਤੇ ਖਾਲਸਾ ਵਰਸਸ ਫੀਨਿਕਸ ਤੇ USA ਦੀ ਟੀਮ ਆ ਜੀ। ਇਸ ਵੇਲੇ ਖਾਲਸੇ ਵਾਲੇ 2-1 ਦੇ ਨਾਲ ਅੱਗੇ ਆ। 2 ਕੁਆਟਰ ਹੋਰ ਖੇਲਣਗੇ 10-10 ਮਿੰਟ ਦੇ। ਸੋ 20 ਮਿੰਟ ਦਾ ਸਮਾਂ ਤੁਹਾਨੂੰ ਹੋਰ ਇਹ ਖੂਬਸੂਰਤ ਗੇਮ ਦੇਖਣ ਨੂੰ ਮਿਲੇਗੀ, ਤੇ 5-5 ਮਿੰਟ ਦੀ ਬ੍ਰੇਕ ਤੋਂ ਬਾਅਦ ਇਹ ਖਿਡਾਰੀ ਸਾਹ ਲੈ ਕੇ ਅੰਦਰ ਚੱਲਣਗੇ। ਮਿਲਦੇ ਆ ਜੀ ਜਲਦੀ ਦੇ ਨਾਲ ਤੀਜੇ ਕੁਆਟਰ ਦੇ ਵਿੱਚ। ਉਹ ਭਾਈ ਧੁੱਪ ਬੜੀ ਪਈ ਜਾਂਦੀ ਹੈ ਕਿ ਭਾਈ ਮੈਂ ਤਾਂ 7 ਵਜੇ ਦਾ ਤਿਆਰ ਹੋ ਗਿਆ, ਮੁੰਡਾ ਵੀ ਆ ਗਿਆ। ਹਾਂ ਦਲਜੀਤ ਨੂੰ ਤਿਆਰ ਤੇ ਹੋ ਜਾਂਦਾ ਯਾਰ ਭਾਈ ਉੱਧਰੋਂ ਆਇਆ, ਮੈਂ ਰਾਤੀ 2 ਵਜੇ ਆਇਆ, ਉੱਠ ਕੇ ਇਹਨਾਂ ਨੇ ਖਾ ਲਿਆ ਭਾਈ ਨਾਲ ਚਾਰ। ਧੁੱਪ ਥੋੜਾ ਜ਼ਬਰਦਸਤ ਹੈ। ਗੱਲ ਬਣ ਨਹੀਂ ਰਹੀ, ਤਜਰਬਾ ਹੀ ਕੰਮ ਆ ਇੰਦਰ ਨੇ ਵੀ ਨਹੀਂ ਫੋਨ ਚੱਕੀ ਨਾ ਉਹਨੂੰ ਮੈਂ ਕਿਹਾ ਰਿਹਾ ਅੱਜ ਕਰਨ ਵਾਲਾ ਆਦਮੀ।
ਠੀਕ ਹੈ ਹੁਣ 15 ਮਿੰਟ ਦੇ ਫਾਈਨਲ 'ਚ ਫਿਰ 15 ਮਿੰਟ ਦੇ ਬਟ ਉਹ ਤਾਂ 10 ਮਿੰਟ ਤੇ ਚੱਲੇ ਨੇ ਨਹੀਂ ਸਮਾਂ ਹੋ ਹਾਂ ਸਮਾਂ ਹੋ ਚਾਹੇ ਫਾਈਨਲ ਹੋ ਜਾਏ ਨਹੀਂ ਯਾਰ ਪਹਿਲਾਂ 10 ਦੇ 4 ਸੀਗੇ ਹੁਣ 15 ਦੇ ਆ ਨਹੀਂ ਉਹ ਦੱਸ ਦਿੰਦੇ 15 ਦੇ ਆ ਦੇਖ ਰਹੇ 15 ਕਿਉਂ ਪਹਿਲਾਂ ਪਤੀ ਅੱਧਾ ਘੰਟਾ ਹੋ ਗਿਆ ਦੇਖ ਲਿਓ ਕੌਣ ਤੇ 4 ਸਾਲ ਹੋਣਗੇ ਯਾਰ ਤੋਂ ਰੂਲ ਕਰ ਹਾਂ ਠੀਕ ਹੈ ਸ਼ੀਟ ਮਿਲ ਜਾਂਦੀ ਹੈ ਪੱਲੂ ਜਾਣਾ ਬੜਾ ਸੌਖਾ ਹੈ Only one. ਭਾਈ ਆ ਜਾਓ ਹੋਰ ਸਕੋਰ ਬੋਰਡ ਦੇਖੇ 2-1 15 ਪਹਿਲਾਂ ਅੰਕੇ ਗਏ ਮੇਰੇ ਮੈਨੂੰ ਪਤਾ ਮੈਂ ਤਾਂ ਆਪ ਮੈਂ ਕਿਹਾ ਆਪਾਂ ਗੱਲ ਕਰਦੇ ਕਿ 10 ਮਿੰਟ ਦਾ 15 ਉਹਨਾਂ ਨੂੰ ਸਾਈਨ 'ਚ ਜ਼ੋਰ ਲੱਗ ਰਿਹਾ ਮੈਂ ਸਾਈਨ 'ਚ ਜ਼ੋਰ ਨਾਲ ਲੱਗ ਰਿਹਾ ਅੱਜ ਹੀ ਆ ਕੇ ਮੈਚ ਗੇਮਰ ਕੋ ਜ਼ਿਆਦਾ ਹੈ ਨਹੀਂ ਟਾਈਮ ਉਹ ਅਸਲ ਵਿੱਚ ਟੀਮਾਂ ਜ਼ਿਆਦਾ ਇਹ ਹਾਫ ਟਾਈਮ ਤਾਲਮ ਹੀ ਹੋਈ ਹੈ ਨਾ ਤੁਸੀਂ ਅਗਲੇ ਮੈਚ ਦਾ ਵੇਰਵਾ ਵੀ ਦਿਓ ਹਾਂਜੀ ਅਗਲੇ ਮੈਚ ਦਾ ਵੇਰਵਾ ਵੀ ਤੁਹਾਨੂੰ ਸਟਾਰਟ ਕਰੋ ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਇਸ ਫਸਟ ਸੈਮੀਫਾਈਨਲ ਦੇ ਵਿੱਚ ਖੂਬਸੂਰਤ ਗਰਾਊਂਡ ਆ ਮੈਲਬੌਰਨ ਦੀ ਸਟੇਟ ਹਾਕੀ ਸੈਂਟਰ ਤੇ ਤੁਹਾਨੂੰ ਅਸੀਂ ਫਾਈਨਲ ਤੱਕ ਵੀ ਲੈ ਕੇ ਜਾਵਾਂਗੇ। ਇਸ ਤੋਂ ਬਾਅਦ ਬੱਚਿਆਂ ਦਾ ਵੀ ਇੱਕ ਬਹੁਤ ਖੂਬਸੂਰਤ ਮੈਚ ਹੋਣਾ ਆ ਤੇ ਉਹ ਵੀ ਤੁਹਾਡੇ ਸਨਮੁਖ ਹੋਏਗਾ। ਸੋ ਖਾਲਸਾ ਵਰਸਸ ਫੀਨਿਕਸ, ਖਾਲਸਾ ਆਪਣੇ ਇੱਥੇ ਲੋਕਲ ਟੀਮ ਤੇ ਫੀਨਿਕਸ USA ਤੋਂ ਨੇ। ਡਿੱਗਦੇ ਢਹਿੰਦੇ ਕਹਿੰਦੇ ਸੈਮੀਫਾਈਨਲ ਤੱਕ ਪਹੁੰਚ ਗਿਆ ਪਤੰਦਰ ਸੇ ਥੋੜਾ ਜਿਹਾ ਮਾਫੀ ਚਾਹੁੰਦੇ ਆ ਜੀ ਜਿਹੜਾ ਕੁਆਟਰ ਆ ਇਸ ਟਾਈਮ 15 ਮਿੰਟ ਦਾ ਦੇ ਰਹੇ ਆ। ਇੰਟਰਨੈਸ਼ਨਲ ਲਾਅ ਤਾਂ ਇਹੀ ਕਹਿੰਦਾ ਕਿ 17 ਮਿੰਟ ਦਾ ਹੁੰਦਾ ਪਰ ਪਹਿਲਾ ਮੈਚ ਸ਼ਾਇਦ ਇਹਨਾਂ ਨੇ 10-10 ਮਿੰਟ ਦੇ ਖਿਲਾਏ ਆ, ਸ਼ਾਇਦ ਉਦੋਂ ਤਾਦਾਦ ਮੈਚਾਂ ਦੀ ਜ਼ਿਆਦਾ ਸੀ। ਚਲੋ ਖੈਰ ਕੋਈ ਨਹੀਂ, ਦੂਸਰੇ ਕੁਆਟਰ ਦੀ ਸਮਾਪਤੀ ਤੋਂ ਬਾਅਦ 5 ਮਿੰਟ ਦੀ ਬ੍ਰੇਕ ਤੋਂ ਬਾਅਦ ਇਹ ਆਏ ਨੇ ਪਲੇਅਰ 15 ਮਿੰਟ ਦੇ ਥਰਡ ਕੁਆਟਰ ਦੇ ਵਿੱਚ 2-1 ਦੇ ਨਾਲ ਖਾਲਸਾ ਅੱਗੇ ਵਧ ਰਿਹਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਥੈਂਕ ਯੂ ਤੁਹਾਡਾ। ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਪਤਾ ਲੱਗਦਾ ਹਾਕੀ ਨੂੰ ਕਵਰ ਕਰਨ ਵਾਲੇ ਮੀਡੀਆ ਵਾਲੇ ਆਉਣ ਲੱਗ ਪਏ ਆ ਬਿਨਾਂ ਕਹੇ ਤੋਂ।
ਜੀ ਇਹ ਬਹੁਤ ਆਪਣਾ ਵਧੀਆ। ਨਾਮ ਪਹਿਲਾਂ ਜ਼ਰੂਰ ਦੱਸ ਦਿਓ ਜੀ। ਮੈਂ ਜੀ ਨਵਤੇਜ ਸਿੰਘ ਹੈ ਜੀ, ਮੈਂ ਸਿਡਨੀ ਤੋਂ ਹਾਂ ਜੀ। ਨਿਊ ਸਾਊਥ ਵੇਲ ਲਾਇਨਸ ਹਾਕੀ ਕਲੱਬ ਨੂੰ ਰਿਪਰੈਜ਼ੈਂਟ ਕਰਦੇ ਹਾਂ ਜੀ। ਤੇ ਅਸੀਂ ਬੱਚਿਆਂ ਦੀ ਟੀਮ ਲੈ ਕੇ ਆਏ ਹਾਂ ਸ਼ਿਫਟਨ ਹਾਕੀ ਅਕੈਡਮੀ ਦੇ ਨਾਲ ਮਿਕਸ ਕਰਕੇ ਬਣਾ ਕੇ। ਜਿਹੜਾ ਅਗਲਾ ਫਾਈਨਲ ਹੋ ਰਿਹਾ ਉਹ ਸਾਡੀ ਹੀ ਟੀਮ ਦਾ ਹੈ, ਅੰਡਰ 15 ਸਾਲ ਵਾਲਿਆਂ ਦਾ ਜੀ। ਜੀ ਨਵਤੇਜ ਜੀ, ਸਵੇਰੇ ਸਵੇਰੇ ਮੇਰੇ ਖਿਆਲ ਇਹ ਬਾਕੀ ਹਜੇ ਗਰਾਊਂਡਾਂ ਦੇ ਵਿੱਚ ਤਾਂ ਹਿਲਜੁਲ ਨਹੀਂ ਹੋਈ ਹੋਏਗੀ। ਖੋ ਖੋ ਵੀ ਮੇਰੇ ਖਿਆਲ 10:30 11 ਵਜੇ ਸ਼ੁਰੂ ਹੋਣੀ ਹੈ। ਉਧਰ ਕਬੱਡੀ ਦੇ ਵੀ 2 ਮੈਚ ਹੋਣੇ ਆ। ਹਾਕੀ ਦਾ ਮੈਚ ਦੀ ਸ਼ੁਰੂਆਤ ਹੋਈ ਆ ਤੇ ਹਜੇ ਪਰਿਵਾਰ ਨਹੀਂ ਪਹੁੰਚੇ। ਕੀ ਗੱਲ ਇਹ ਮਤਲਬ ਕੱਲ ਦੇ ਫਿਰ ਥੋੜੇ ਜਿਹੇ ਅਣਿੰਦਰੇ ਨੇ? ਨਹੀਂ ਜੀ, ਕੱਲ ਦੇ ਨੀਂਦਰੇ ਨਹੀਂ ਹੈਗੇ, ਪਰਿਵਾਰ ਤਾਂ ਪਹੁੰਚਿਆ। ਉੱਥੇ ਚਾਹ ਵਾਲੀ ਲਾਈਨ 'ਚ ਲੱਗੇ ਹੋ ਆ, ਕਿਉਂਕਿ ਇਹ ਚਾਹ ਢੀਕਦੇ ਆ। ਉਹ ਮੈਲਬੌਰਨ ਨੇ ਚਾਹ ਜਿਹੜੀ ਧਰੀ ਉਹ ਮੈਨੂੰ ਲੱਗਦਾ ਥੋੜਾ ਜਿਹਾ ਸਲੋ ਚੁੱਲਾ ਚੱਲਦਾ ਉਹਨਾਂ ਦਾ। ਇਹ ਲਸਾੜੇ ਵਾਲਿਆਂ ਨੂੰ ਬਖਸ਼ਿਸ਼ ਹੁੰਦੀ ਸੀ ਜਦੋਂ ਟੂਰਨਾਮੈਂਟ ਪਿੰਡ ਹੋਣਾ ਤੇ ਉਹਨੇ ਕਹਿਣਾ ਲਸਾੜੇ ਵਾਲੀ ਟੀਮ ਕਿੱਥੇ ਆ, ਲੱਭੀ ਜਾਣਾ ਤਾਂ ਫਿਰ ਕਿਤੇ ਆ ਕੇ ਆਪਣੇ ਨੱਥੂ ਭਾਈ ਨੇ ਕਹਿਣਾ ਕਿ ਮੈਂ ਤਾਂ ਆ ਗਿਆ, ਬਾਕੀ ਦੇ ਲੰਗਰ 'ਚ ਬੈਠੇ ਆ ਤੇ ਲੰਗਰ 'ਚ ਹਾਕਾ ਹੁਕਾ ਮਾਰਦੇ ਹੁੰਦੇ ਸੀ। ਚਲੋ ਖੈਰ ਆਪਾਂ ਕੋਸ਼ਿਸ਼ ਕਰਾਂਗੇ ਕਿ ਦੇਖਾਂਗੇ ਪਰਿਵਾਰ ਸੈਕੰਡ ਸੈਮੀਫਾਈਨਲ ਤੇ ਫਾਈਨਲ ਦੇ ਮੁਕਾਬਲਿਆਂ ਦੇ ਵਿੱਚ ਆਉਣ। ਆਪਣਾ ਜਿਹੜੇ ਬੱਚਿਆਂ ਦਾ ਜਿਹੜਾ ਅਗਲਾ ਮੈਚ ਇਸ ਤੋਂ ਬਾਅਦ ਤੁਹਾਡੇ ਬੱਚੇ ਦਿਖ ਰਹੇ ਆ। ਜੇ ਮੈਂ ਕੈਮਰਾਮੈਨ ਨੂੰ ਕਹਾਂ ਕਿ ਉਹ ਸੰਤਰੀ ਵਰਦੀ ਪਾ ਕੇ ਬੈਠੇ ਨੇ ਸੱਜੇ ਪਾਸੇ, ਇਹ ਕਹਿੰਦੇ ਬੱਚੇ ਤਿਆਰੀ ਕਰ ਰਹੇ। ਮਾੜਾ ਦੱਸਿਓ ਜਰਾ ਬੇਰਵਾ, ਪਹਿਲਾਂ ਮੈਂ ਦੇਖ ਲਵਾਂ। ਬਹੁਤ ਖੂਬਸੂਰਤ ਇਹ ਬਚਾਅ ਕੀਤਾ ਜੀ। ਡੀ ਦੇ ਵਿੱਚ ਬਾਹਲੀਆਂ ਝਗੜ ਭੁੰਡੀਆਂ ਮੈਚ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ। ਰੈਫਰੀ ਕਹਿੰਦਾ ਮੇਰਾ ਫੈਸਲਾ ਟਾਲਿਆ। ਇਹ ਬਚਾਅ ਹੋ ਗਿਆ ਇਹਨਾਂ ਦਾ ਯੂਐਸਏ ਵਾਲਿਆਂ ਦਾ। ਯੂਐਸਏ ਵਾਲਿਆਂ ਦਾ ਹੋਇਆ ਕਿ ਇਹਨਾਂ ਦਾ ਹੋਇਆ? ਇਹ ਯੂਐਸਏ ਵਾਲੇ ਇਹ ਯੂਐਸਏ ਵਾਲੇ ਦਾਬਾ ਪਾਉਣ ਡਏ ਸੀਗੇ। ਇਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲਿਆਂ ਨੇ ਘੁੰਮਦੇ ਜਿਹੜੇ ਦਾਬਾ ਪਾਉਂਦੇ ਫਿਰਦੇ ਆ। ਚਲੋ ਖੈਰ ਆਪਣੇ ਬੱਚਿਆਂ ਦਾ ਹੁਣ ਦੱਸਣਗੇ ਅਗਲੇ ਮੈਚ ਦਾ ਬੇਰਵਾ। ਹਾਂਜੀ ਨਵਤੇਜ ਜੀ। ਜੀ ਆਪਣੇ ਬੱਚੇ ਦੇਖੋ ਬੜੇ ਐਕਸਾਈਟਡ। ਇਹ ਪਹਿਲੀ ਵਾਰੀ ਹੋਇਆ ਜਿਹੜਾ ਇਹਨਾਂ ਨੇ ਮੈਲਬੌਰਨ ਵਾਲਿਆਂ ਨੇ ਲੈਦਾ ਕਰਾਇਆ ਸੀ। ਲਾਸਟ ਸਿਡਨੀ 'ਚ ਵੀ ਕਰਾਇਆ ਸੀ, ਪਰ ਸਿਡਨੀ 'ਚ ਇੰਨੀਆਂ ਟੀਮਾਂ ਆਈਆਂ ਨਹੀਂ ਸੀਗੀਆਂ ਕਿਉਂਕਿ ਸਾਡੀਆਂ ਲੋਕਲ ਟੀਮਾਂ ਹੈ ਨਹੀਂ ਸੀ ਜੀ। ਜਿੱਥੇ ਲੋਕਲ ਟੀਮਾਂ ਨਹੀਂ ਹੁੰਦੀਆਂ ਉੱਥੇ ਫਿਰ ਤੁਸੀਂ ਇਹ ਚੀਜ਼ਾਂ ਨਹੀਂ ਦੇਖ ਸਕਦੇ। ਇਹ ਮੈਲਬੌਰਨ ਨੂੰ ਜਾਂਦੀ ਵਧਾਈ ਵੀ ਇਹਨਾਂ ਕੋਲ ਲੋਕਲ ਟੀਮਾਂ ਬਹੁਤ ਆ, ਪਰ ਦੇਖੋ ਅਸੀਂ ਜਿਹੜੇ ਸਿਡਨੀ ਵਾਲੇ ਵੀ ਬਾਹਰੋਂ ਆ ਕੇ ਇਹਨਾਂ ਨੂੰ ਮੁਕਾਬਲਾ ਦੇ ਰਹੇ ਆ। ਇਹ ਜਿਹੜੀ ਸ਼ਿਫਟਨ ਦੀ ਟੀਮ ਹੈ ਇਹ ਮਿਕਸ ਹੋ ਕੇ ਬਣੀ ਆ ਤੇ ਇਹ ਜਿਹੜਾ ਅਗਲਾ ਮੈਚ ਹੈ ਤੁਹਾਨੂੰ ਬੜਾ ਵਧੀਆ ਮੈਚ ਬਣਨਾ। ਇਹ ਏ ਗ੍ਰੇਡ ਦਾ ਮੈਚ ਹੋਊਗਾ ਇਹ ਜੀ। ਆ ਲਓ ਵੀ ਅਮਰੀਕਾ ਵਾਲਾ ਫਿਰ ਫਾਰਵਰਡ ਇਕੱਠੇ ਹੋਏ ਝਗੜ ਮੁੰਡੀਆਂ ਕਰਦੇ ਪਏ। ਗੋਲਕੀਪਰ ਨਾਲ ਮੁਕਾਬਲਾ ਚੱਲ ਰਿਹਾ। ਗੋਲਕੀਪਰ ਨੇ ਇੱਕ ਸੇਵ ਤਾਂ ਕਰ ਲਿਆ ਆ, ਲੇਕਿਨ ਹੁਣ ਖਾਲਸਾ ਵਾਲੇ ਬਾਲ ਖੋ ਕੇ ਲੈ ਗਏ ਆ। ਖਾਲਸਾ ਵਾਲੇ ਬਾਲ ਖੋ ਕੇ ਲੈ ਗਏ ਆ। ਬਾਲ ਕਹਿੰਦਾ ਝੰਡੀ ਪੁੱਟ ਕੇ ਲੈ ਗਏ ਆ। ਆਊਟ ਕਹਿੰਦਾ ਮੈਂ ਕੱਲਾ ਹੀ ਲੈ ਕੇ ਜਾਊਂਗਾ। ਬਾਈ ਤੈਨੂੰ ਸਾਈਕਲ ਕਰਾ ਦਈਏ, ਕੱਲਾ ਕਿਵੇਂ ਲੈ ਕੇ ਜਾਊਂਗਾ? ਮੋਹਰੇ ਉਹ ਚਟਾਨਾ ਬਣ ਕੇ ਖੜੇ ਆ। ਸੈਂਟਰ ਤੋਂ ਬਾਲ ਚੱਲਾ ਇਹ ਅਮਰੀਕਾ ਵਾਲੇ ਪਾਸੇ ਨੂੰ। ਕਹਿੰਦਾ ਅੰਪਾਇਰ ਕਹਿੰਦਾ ਮੈਂ ਨਹੀਂ ਲੈ ਕੇ ਜਾਣ ਦਿੰਦਾ, ਕੱਬਾ ਅੰਪਾਇਰ ਲੱਗਦਾ ਮੈਨੂੰ। ਆ ਪਹੁੰਚ ਗਿਆ ਜੀ। ਫਿਰ ਡੀ ਦੇ ਵਿੱਚ ਬਣਨ ਦੀ ਕੋਸ਼ਿਸ਼ ਅਮਰੀਕਾ ਵਾਲਿਆਂ ਦੀ। ਅਮਰੀਕਾ ਵਾਲੇ ਦਾ ਉਧਰ ਕਿਊਬਾ ਵਾਲਿਆਂ ਨੂੰ ਰੌਲਾ ਪਾਈ ਫਿਰਦੇ ਆ। ਉਧਰ ਮੈਕਸੀਕੋ ਦੇ ਵਿੱਚ ਕਹਿੰਦੇ ਬਾਰਡਰਾਂ ਤੇ ਤਾਰਾਂ ਲਾਤੀਆਂ। ਖਾਲਸੇ ਵਾਲੇ ਤੁਸੀਂ ਕਿੱਦਾਂ ਬਾੜੀ ਜਾਂਦੇ ਹੋ? ਆ ਦਿੱਤਾ ਜੀ ਫਰੀ ਬੰਦੇ ਨੂੰ 11 ਨੰਬਰ। ਮਾਰ ਓਏ ਓਏ ਹੋਏ ਹੋਏ ਹੋਏ। ਮਿੰਦੀ ਸਿਆ ਤੇਰੇ ਕੈਮਰੇ 'ਚ ਰਿਕਾਰਡ ਹੋਇਆ ਕਿ ਨਹੀਂ ਹੋਇਆ? ਹੋ ਗਿਆ ਨਾ। ਮੜਾ ਯੂਮ ਜਿਹਾ ਕੱਢ ਕੇ ਦਿਖਾਵੇ ਉਹ ਮੁੰਡਾ ਕਿਹੜਾ ਸੀਗਾ। ਗੋਲਕੀਪਰ ਤਾਂ ਸਸ਼ੋ 5 ਦੇ ਵਿੱਚ ਪੈ ਗਿਆ। ਖਾਲਸੇ ਵਾਲੇ ਕਹਿੰਦੇ ਗੋਲ ਨਹੀਂ ਹੈਗਾ। ਹੋਰ ਪਤੰਦਰੋ ਇਹ ਚੌਰਸ ਆ, ਇਹ ਗੋਲੇ ਹੀ ਆ, ਇਹਨੂੰ ਗੋਲੇ ਹੀ ਕਹਿੰਦੇ ਆ। ਨਵਤੇਜ ਜੀ ਇਹ ਗੋਲੇ ਹੀ ਸੀਗਾ ਮਹਾਰਾਜ। ਇਹ ਗੋਲ ਸੀਗਾ। ਹੁਣ ਦੇਖੋ ਤੁਸੀਂ ਤਾਂ ਲੜਾਈ ਕੀਤੀ ਗੱਲ ਲੜਾਈ ਦੇ ਮਾਹੌਲ ਦੇ ਵਿੱਚ ਇੰਨਾ ਸੋਹਣਾ ਚੱਲ ਰਿਹਾ। ਦੇਖੋ ਅਮਰੀਕਾ ਨੂੰ ਵੀ ਦੇਖਣਾ ਚਾਹੀਦਾ ਵੀ ਇੱਕ ਪਾਸੇ ਤਾਂ ਜਿਹੜੇ ਦੂਜੇ ਪਾਸੇ ਤੁਰੇ ਉਹਨਾਂ ਦੇ ਬੱਚੇ ਦੇਖੋ ਧਰਤੀ ਦੇ ਦੂਜੇ ਪਾਸੇ ਖੇਲਣ ਆਏ ਆ ਔਰ ਖੇਡਦੇ ਕਿੰਨਾ ਖਾਲਸਿਆਂ ਦਾ ਔਰ ਕਿੰਨਾ ਪਿਆਰ ਆ ਆਪਸ ਵਿੱਚ। ਇਹ ਚੀਜ਼ਾਂ ਦੇਖਣ ਵਾਲੀਆਂ, ਇਹ ਚੀਜ਼ਾਂ ਨੋਟ ਕਰਨ ਵਾਲੀਆਂ ਆ ਵੀ ਦੇਖੋ ਜਿਹੜੇ ਬੱਚੇ ਜਿਹੜੀ ਕੌਮਾਂ ਸਪੋਰਟਸ ਨੂੰ ਕਰਦੀਆਂ ਉਹ ਸਦਾ ਹੀ ਅੱਗੇ ਜਾਣਗੀਆਂ। ਤੇ ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਣਾ। ਇਹ ਲੜਾਈ ਨੂੰ ਜਿੱਥੇ ਵੀ ਹੈਗੀ ਇਹਨੂੰ ਬੰਦ ਕਰਕੇ ਇਸ ਪਾਸੇ ਨੂੰ ਆਓ, ਇਹ ਸਾਰੇ ਇਕੱਠੇ ਹੋ ਜਾਈਏ। ਮੈਨੂੰ ਲੱਗਦਾ ਉਹਨਾਂ ਪਤੰਦਰਾਂ ਨੇ ਹੁਣ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਕਿਤੇ ਮੈਨੂੰ ਨਾ ਉਹ ਬਗਲ ਲੈਣ। ਉਹ ਕਹਿੰਦੇ ਅਸੀਂ ਵੀ ਕੱਬੇ ਆ, ਇੰਨੀ ਛੇਤੀ ਅਸੀਂ ਹਟਣ ਵਾਲੇ ਨਹੀਂ ਹੈਗੇ। ਸੋ ਇਹ ਖੇਡਾਂ ਦੀ ਖੂਬਸੂਰਤੀ ਹੁੰਦੀ ਆ। ਖੇਡ ਜਿਹੜੀ ਮਰਜ਼ੀ ਹੋਵੇ ਸਦਭਾਵਨਾ ਦਿਖਾਉਂਦੀ ਆ ਤੇ ਸਪੋਰਟਸਮੈਨਸ਼ਿਪ ਹੁੰਦੀ ਆ, ਸਾਂਝੀਵਾਲਤਾ ਦਾ ਸੁਨੇਹਾ ਆ। ਚਲੋ ਖੈਰ ਇਹ ਲੜਾਈਆਂ ਬੰਦ ਹੋਣ, ਸੁੱਖ ਸਬੀਲੀ ਜਿਹੜੇ ਫਿਊਲ ਦੇ ਭਾਅ ਆ ਉਹ ਵੀ ਥੱਲੇ ਨੂੰ ਆ ਜਾਣ। ਅਮਰੀਕਾ ਵਾਲਿਆ ਹੁਣ ਤੈਨੂੰ ਉਬਰ ਕਰਾ ਦਈਏ ਤੇਰੇ ਦੇਸ਼ ਦੀ। तो मुकाबला हुण जी यह तीजे क्वार्टर का तकरीबन 9.5 मिनट का बचिया ते खालसा वर्सेस फीनिक्स है। नवतेज जी दोबारा आप फिर राबता बनाने शुक्रिया। थैंक यू, मेहरबानी भाजी जी, थैंक यू जी। लो जी अमरीका ने 25 गज तो अंदर बढ़ते हुए, लेकिन बाल बहुत खूबसूरती डिफेंडर ने खालसे वाले ने खोलिया। खालसे वाले चले ने अटैक के उपर। खालसे वाले बह माड़े नहीं लगते मैनू, मुंडे तिखे ला दे, गोल पता नहीं कितना खा गए। चलो सैमीफाइनल मुकाबला चलता इदा बराबरी ते चलता रहे तो थोड़ा जिहा दमखम बनया रहिंदा। लो बई 25 गज तो हुण सेंटर च बन गए आ। आउट बाहर मोहरे आके लेना पैना।
ਐਂ ਤਾਂ ਪਿੰਡ 'ਚ ਪੰਚੀ ਸਰਪੰਚੀ ਨਹੀਂ ਮਿਲਦੀ, ਮੋਰੇ ਆਉਣਾ ਪੈਂਦਾ। ਨਾ ਵੀ ਸੋ ਥਰਡ ਕੁਆਰਟਰ ਦਾ ਮੁਕਾਬਲਾ ਚੱਲ ਰਿਹਾ ਜੀ, ਖਾਲਸਾ ਵਰਸਸ ਯੂਐਸਏ। ਯੂਐਸਏ ਦਾ ਮਤਲਬ ਕਿ ਉਹਨਾਂ ਨੇ ਆਪਣੀ ਟੀਮ ਦਾ ਨਾਮ ਰੱਖਿਆ ਜੀ ਫੀਨਿਕਸ। ਫੀਨਿਕਸ ਮੇਰੇ ਖਿਆਲ ਹੈ ਕਿ ਸ਼ਾਇਦ ਇਹ ਘੋੜਾ ਘਾੜਾ ਹੁੰਦਾ, ਕਹਿੰਦੇ ਖੰਭਾ ਵਾਲਾ, ਜਿਹੜਾ ਅਸਲ 'ਚ ਹੁੰਦਾ ਨਹੀਂ ਹੈਗਾ ਪਰ ਮੰਨ ਲਿਆ ਜਾਂਦਾ। ਤੇ ਬਣ ਜਾਓ ਫਿਰ ਘੋੜੇ ਅਮਰੀਕਾ ਵਾਲਿਓ। ਲੈ ਵੀ ਜੇ ਥੋੜਾ ਜਿਹਾ ਨਾ ਕਟਾਊ ਪੁਣਾ ਜਿਹਾ ਘੱਟ ਕਰਕੇ ਕਿਤੇ ਇਹ ਖਾਲਸੇ ਵਾਲੇ ਬਾਲ ਨੂੰ ਥੋੜਾ ਕੰਟਰੋਲ ਕਰਕੇ ਲੰਮਾ ਸਿੱਟ ਕੇ ਚੱਲਣ ਨਾ, ਮੈਨੂੰ ਲੱਗਦਾ ਤੁਸੀਂ ਦਾਬਾ ਪਾ ਲਓਗੇ। ਇੱਧਰ ਲੈਫਟ ਨੂੰ ਬਾਲ ਸਿੱਟ ਤੇ 28 ਨੰਬਰ ਖਾਲਸੇ ਨੂੰ। ਇੱਧਰ ਹੁਣ ਆਊਟ ਨੂੰ ਖਿਲਾ ਮਿੱਤਰਾ, ਆਊਟ ਹੁਣ ਤੈਨੂੰ ਕਿੱਦਾਂ, ਤੈਨੂੰ ਹੁਣ ਰਿਕਸ਼ਾ ਕਰਕੇ ਦਈਏ। ਲੈ ਵੀ ਸਿੰਘ ਚੱਲਿਆ 17 ਨੰਬਰ। ਕਿਤੇ ਮੇਰੇ ਕੋਲ ਸ਼ੀਟ ਹੁੰਦੀ ਨਾ ਦੀ ਮੁੰਡਿਆਂ ਦੀ, ਸਵਾਦ ਆ ਜਾਣਾ ਸੀਗਾ। ਅਮਰੀਕਾ ਵਾਲਿਓ ਉਹ ਮਾਰਿਆ ਅਮਰੀਕਾ ਵਾਲੇ ਨੇ, ਫੁੱਲ ਬੈਕ ਨੇ, ਲੈਫਟ ਫੁੱਲ ਬੈਕ ਨੂੰ। ਓਏ ਆਊਟ। ਲੈ ਬਈ ਸੈਂਟਰ ਚੋਂ ਚੱਲੇ ਨੇ ਫਾਰਵਰਡ ਤੇ, 11 ਨੰਬਰ ਆਊਟ। ਖਿੱਚਦੇ ਉਹ ਦੇਖ 13 ਨੰਬਰ ਫਿਰ ਤਾਂ ਇਹ ਮਾਰੀਏ। ਖਾਲਸੇ ਵਾਲੇ ਵੀ ਤਕੜੇ ਆ, ਅਮਰੀਕਾ ਵਾਲੇ ਵੀ ਕਿਹੜਾ ਮਾਰੇ, ਮਾਰ ਨਹੀਂ ਵੀ। ਲੈ ਵੀ ਬੜਾ ਤਕੜਾ ਮੁਕਾਬਲਾ ਚੱਲ ਰਿਹਾ। ਕਮੇਟੀ ਵਾਲੇ ਕਹਿੰਦੇ ਆ, ਇਹ ਜਿਹੜੇ ਮੈਨੇਜਮੈਂਟ ਵਾਲੇ ਕਹਿੰਦੇ 15 ਮਿੰਟ ਖਿਲਾਉਣਾ, ਟਾਈਮ ਖੁੱਲਾ ਹੀ ਆ ਸਾਡੇ ਕੋਲ। ਚਲੋ ਠੀਕ ਹੈ, ਪਰਿਵਾਰ ਵਾਲੇ ਤੁਸੀਂ ਵੀ ਆ ਫਿਰ ਟਾਈਮ ਖੁੱਲਾ ਕੱਢ ਕੇ ਮੈਚ ਦੇਖਣਾ। ਏਦਾਂ ਦੇ ਫਸਵੇਂ ਮੁਕਾਬਲੇ ਕਿੱਥੇ ਦੇਖਣ ਨੂੰ ਮਿਲਦੇ ਆ। ਮੈਲਬੌਰਨ ਦੀਆਂ ਗਰਾਊਂਡਾਂ ਤੋਂ 38ਵੀਂ ਆਸਟ੍ਰੇਲੀਅਨ ਸੇ ਖੇਡਾਂ, ਪਹਿਲਾ ਸੈਮੀਫਾਈਨਲ ਮਾਰਿਆ ਚੱਕਮਾ ਜਿਹਾ ਸਕੂਪ ਆ। ਇਹ ਚੱਕਵੀਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ, ਤੱਤੀਆਂ ਹੁੰਦੀਆਂ, ਥੋੜਾ ਘੱਟ ਕਰ ਲੈਣਾ ਸੀ। ਲਓ ਵੀ ਅਮਰੀਕਾ ਦੇ ਫੁੱਲਬੈਕਾਂ ਨੇ ਬਾਲ ਖਿਲਾਇਆ ਬਿਲਕੁਲ 11 ਨੰਬਰ ਸੈਂਟਰ ਦੇ ਵਿੱਚ। ਬਣ ਜਾ ਘੁੱਗੀ, ਉਹ ਬਣ ਗਿਆ ਆਊਟ ਘੁੱਗੀ। ਖੂਬਸੂਰਤੀ ਇਸ ਗੱਲ ਦੀ ਵੀ ਦੋਨੋਂ ਟੀਮਾਂ ਬੜੇ ਪਿਆਰ ਨਾਲ ਖੇਡਣੀਆਂ। ਕੱਲ ਇੱਕਾ ਦੁੱਕਾ ਜੀਆਂ ਲੜਾਈ ਝਗੜੇ ਦੀਆਂ ਸੂਚਨਾਵਾਂ ਮਿਲੀਆਂ, ਪਰ ਚਲੋ ਖੈਰ ਨਜਿੱਠ ਗਈਆਂ। ਖਾਲਸੇ ਵਾਲੇ ਦੇ ਡਿਫੈਂਡਰਾਂ ਦੇ ਕੋਲ ਵਾਲਾ ਮਾਰ ਇੱਧਰ ਜਰਾ ਹਾਫ ਫੁੱਲ ਬੈਕ ਨੂੰ। ਲੈ ਵੀ ਮਿੱਤਰਾ ਮਾਰ ਜਿਹੜਾ ਡਰੈਗ, ਉਹ ਦਿੱਤਾ ਬਾਲ। ਖੂਬਸੂਰਤ ਮੁਕਾਬਲਾ ਅਮਰੀਕਾ ਦਾ ਇੱਧਰ ਖਾਲਸਿਆਂ ਦੇ ਨਾਲ। ਚਲੋ ਖੈਰ ਉਹਨਾਂ ਦੀ ਟੀਮ ਦੇ ਵਿੱਚ ਵੀ ਖਾਲਸਾ ਰੂਪੀ ਸਾਡੇ ਨੌਜਵਾਨ। ਲੈ ਵੀ 18 ਨੰਬਰ ਵਾਲਿਆ ਨਾ, 28 ਨੰਬਰ ਵਾਲਾ ਥੂ ਸਾਡੀ ਹੋ ਗਈ। ਏਦਾਂ ਦਾ ਬਾਲ ਵੈਸੇ ਸੁੱਕਾ ਜਾਣਾ ਨਹੀਂ ਚਾਹੀਦਾ ਅਮਰੀਕਾ ਵਾਲਿਓ। ਲਓ ਵੀ ਤੀਜੇ ਹਾਫ ਦਾ ਤਕਰੀਬਨ 5.5 ਮਿੰਟ ਦਾ ਸਮਾਂ ਬਚਿਆ। ਮੈਨੂੰ ਲੱਗਦਾ ਕੁੰਡੀਆਂ ਦੇ ਸਿੰਘ ਫਸ ਗਿਆ, ਕੋਈ ਨਿੱਤਰੂ ਬੜੇਵੇਂ ਖਾਣੀ। ਤੇ ਮੁਕਾਬਲਾ ਚੱਲਦਾ ਪਿਆ 2-2 ਦੇ ਨਾਲ ਖਾਲਸਾ ਵਰਸਸ ਫੀਨਿਕਸ। ਕੈਮਰੇ ਦੇ ਉੱਪਰ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਆ, ਇਹ ਗੁਰਮਿੰਦਰ ਮਹਿੰਦੀ ਕੱਢ ਰਿਹਾ ਆ। ਮੈਨੂੰ ਲੱਗਦਾ ਕਿ ਨਵੇਂ ਸ਼ਹਿਰ ਦੀ ਲੈਬ ਚੋਂ ਕੱਢ ਲਿਆ ਆ। ਜਦੋਂ ਫਿਲਮਾਂ ਆਈਆਂ ਚੱਲਦੀਆਂ ਕਹਿੰਦੇ ਧੋ ਕੇ ਲਾਉਣੀਆਂ ਆ। ਉਹ ਮਿੱਤਰੋ ਫੜ ਲਓ, ਥੋੜੀ ਜਿਹੀ ਤੇਜ਼ੀ ਕੱਢ ਦੇ, ਇੱਕ ਅੱਧਾ ਹੋਰ ਗੋਲ ਆ। ਇਹਨਾਂ ਨੇ ਤਾਂ ਇਹੀ ਕਹਿਣਾ ਵੀ ਇਹ ਚੌਸ ਆ। ਸੋ ਬਾਲ ਇਸ ਵਕਤ ਅਮਰੀਕਾ ਦੇ ਡੀ ਦੇ ਉੱਪਰ ਆ ਜੀ, ਉਹਨਾਂ ਡਿਫੈਂਡਰਾਂ ਦੇ ਕੋਲ। ਸੈਂਟਰ ਵਾਲੇ ਮੰਗ ਰਹੇ ਨੇ, ਲੇਕਿਨ ਉਹਨਾਂ ਨੇ ਲੈਫਟ ਫੁੱਲ ਬੈਕ ਨੂੰ ਹਾਫ ਨੂੰ ਬਾਲ ਕੱਢਿਆ। ਲਓ ਬਈ ਲੈ ਵੀ ਗੱਡੀਆਂ ਵੱਜ ਗਈਆਂ ਨੇ। ਉਹ ਮਾਰਿਆ ਜਲਦੀ ਦੇ ਨਾਲ ਝਕਾਨੀ ਦੇ ਕੇ। ਨਾ ਬਈ ਪਲੇਅਰ ਦੇ ਮੇਰੇ ਖਿਆਲ ਥੋੜੀ ਸੱਟ ਚੋਟ ਵੱਜੀ ਆ। ਟਾਈਮ ਆਊਟ ਲਿਆ ਅੰਪਾਇਰ ਨੇ ਜੀ। ਬਿਲਕੁਲ ਖਾਲਸਾ ਦੀ ਟੀਮ ਦਾ ਹੁਣ ਪਲੇਅਰ ਦਾ ਨੰਬਰ ਨਹੀਂ ਜੇ ਦਿਖ ਰਿਹਾ ਮੈਨੂੰ, ਤੇ ਥੋੜਾ ਜਿਹਾ ਗੇਮ ਨੂੰ ਰੋਕਿਆ ਗਿਆ। ਦੋਨੋਂ ਖਿਡਾਰੀ ਆਪਸ ਵਿੱਚ ਟਕਰਾਉਣ ਕਰਕੇ ਨਾ ਥੋੜੀ ਮੈਨੂੰ ਲੱਗਾ ਸੱਟ ਸੁੱਟ ਦਾ ਕੋਈ ਚੱਕਰ ਪਿਆ। ਖਿਡਾਰੀ ਥੋੜਾ ਜਿਹਾ ਹਾਂਜੀ ਮੈਚ ਰੁਕਿਆ ਹੋਇਆ ਜੀ। ਇਸ ਟਾਈਮ ਮੁਕਾਬਲਾ 2-2 ਦੇ ਉੱਪਰ ਬਰਾਬਰ ਚੱਲ ਰਿਹਾ। ਦੇਖਦੇ ਹਾਂ ਕਿਹੜੀ ਟੀਮ ਕਿਹੜੇ ਪਾਸੇ ਨੂੰ ਲੈ ਕੇ ਤੁਰਦੀ ਹੈ ਮੁਕਾਬਲੇ ਨੂੰ। ਲੱਗਦਾ ਪਲੇਅਰ ਠੀਕ ਹੈ ਜੀ। ਚਲੋ ਸ਼ੁਕਰੀਆ ਜੀ। ਸੋ 25 ਦੇ ਉੱਪਰ ਤਿਆਰ ਹੈ ਜੀ ਅਮਰੀਕਾ ਵਾਲੇ ਸ਼ੂਟ ਕਰਨ ਨੂੰ।
ਤੇ ਆ ਸਰਦਾਰ ਮੁੰਡੇ ਨੇ ਆਊਟ ਨੂੰ ਬਾਲ ਦਿੱਤਾ ਜੀ, ਲੈਫਟ ਆਊਟ ਨੂੰ। ਲੈ ਵੀ ਮਿੱਤਰਾ, ਲੈ ਵੀ ਡੀ ਚ ਵੜ ਗਿਆ। ਇਹ ਆ ਹਲਕੀ ਜਿਹੀ ਬਲੈਕ, ਇਹ ਆ ਲੈ ਅਮਰੀਕਾ ਵਾਲੇ ਕਹਿੰਦੇ ਐਡੀ ਦੂਰੋਂ ਆਏ ਆ, ਟੇਟਾਂ ਵੀ ਖਰਚੀਆਂ, ਹੁਣ ਐ ਸੁੱਕੇ ਨਹੀਂ ਜਾਂਦੇ। ਨਾਲੇ ਆਹ ਹਾਫ ਦੇ ਵਿੱਚ ਤਾਂ ਮੈਂ ਐ ਹਿਸਾਬ ਲਾਇਆ ਵੀ ਅਮਰੀਕਾ ਵਾਲੇ ਤਾਂ ਐ ਪੈਂਦੇ ਬਾਲ ਨੂੰ ਜਿੱਦਾਂ ਕੁਕੜੀ ਸਿੰਧ ਨੂੰ ਪੈਂਦੀ ਹੁੰਦੀ ਆ। ਖਾਲਸਿਓ ਤੱਤੇ ਹੋ ਜਾਓ ਥੋੜੇ ਜਿਹੇ, ਇਹ ਐਡੀ ਦੂਰੋਂ ਆ ਕੇ ਤੁਹਾਨੂੰ ਰੋਲ ਕੇ ਚੱਲ ਜਾਣੇ ਆ, ਮੂੰਹ ਮਾਂ ਵੀ ਦਿਖਾਉਣੇ ਆਪਾਂ। ਲੋ ਬਈ, ਫੀਨਿਕਸ 3 ਤੇ ਖਾਲਸਾ 2, ਤਕਰੀਬਨ ਤੀਜੇ ਕੁਆਟਰ ਦਾ 3.5 ਮਿੰਟ ਦਾ ਸਮਾਂ ਬਚਿਆ ਤੇ ਖੂਬਸੂਰਤ ਮੁਕਾਬਲਾ ਇਸ ਟਾਈਮ ਸਵੇਰ ਚੱਲ ਰਹੀ ਆ 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਸੈਮੀਫਾਈਨਲ ਮੁਕਾਬਲਾ। ਪਹਿਲਾ ਹੀ ਮੁਕਾਬਲਾ ਤੁਸੀਂ ਲਾਈਵ ਦੇਖ ਰਹੇ ਹੋ ਇੰਡਸ ਟੀਵੀ ਦੇ ਉੱਪਰ, ਸ਼ੁਕਰੀਆ ਤੁਹਾਡਾ। ਅਮਰੀਕਾ ਵਾਲੇ ਕਹਿੰਦੇ ਅਸੀਂ ਅਜੇ ਠੰਡੇ ਨਹੀਂ ਹੋਏ ਹੈਗੇ। ਲੈ ਵੀ ਰਾਈਟ ਫੁੱਲ ਬੈਕ ਚੜ ਕੇ ਖੇਡਣਾ ਤਾਂ ਉਹ ਸਰਦਾਰ ਮੁੰਡਾ ਗੋਲਕੀਪਰ ਦੇ ਨਾਲ ਖਾਲਸੇ ਦਾ ਜੁੜਿਆ ਹੋਇਆ ਆ, ਇਹ ਕਿਤੇ ਉਧਰ ਝਕਾਨੀਆਂ ਨਾ ਪਾ ਜਾਵੇ ਜੀ। ਤੀਜੇ ਕੁਆਟਰ ਦਾ ਸਮਾਂ ਰਹਿ ਗਿਆ ਤੁਹਾਡੇ ਕੋਲ ਤਕਰੀਬਨ 2 ਮਿੰਟ 46 ਸਕਿੰਟ 45 44 ਤੇ ਬਾਲ ਇਸ ਵਕਤ ਹੈਗਾ ਜੀ ਕੰਟਰੋਲ ਦੇ ਵਿੱਚ ਫ੍ਰੀ ਹਿੱਟ ਲੈਣ ਦੇ ਲਈ। ਖਾਲਸਾ ਵਾਲੇ ਪਲੇਅਰ ਫੁੱਲ ਬੈਕ ਤੋਂ ਹਾਫ ਬੈਕ ਨੂੰ ਸ਼ਾਬਾਸ਼। ਸਟੇਟ ਹਾਕੀ ਸੈਂਟਰ ਮੈਲਬੌਰਨ ਦੀ ਗਰਾਊਂਡ ਦੇ ਵਿੱਚ ਖੂਬਸੂਰਤ ਮੁਕਾਬਲਾ। ਬਾਕੀ ਖੇਡ ਮੈਦਾਨਾਂ ਦੇ ਵਿੱਚ ਵੀ ਤਿਆਰੀਆਂ ਹੋ ਰਹੀਆਂ। ਇਸ ਮੈਚ ਤੋਂ ਬਾਅਦ ਤੁਰੰਤ ਬੱਚਿਆਂ ਦਾ ਮੈਚ ਹੋਇਆ, ਕਿਉਂਕਿ ਇਹਨਾਂ ਬੱਚਿਆਂ ਨੇ ਗਾਂ ਜਾ ਕੇ ਬਿਹਤਰੀਨ ਖਿਡਾਰੀ ਬਣਨਾ। ਸਾਡੀ ਕੋਸ਼ਿਸ਼ ਰਹੇਗੀ ਕਿ ਉਹ ਵੀ ਤੁਹਾਡੇ ਨਾਲ ਥੋੜਾ ਜਿਹਾ ਲਾਈਵ ਜ਼ਰੂਰ ਕਰਦੇ ਚੱਲੀਏ। ਮੁਕਾਬਲਾ ਫਸਿਆ ਹੋਇਆ ਖਾਲਸਾ ਵਰਸਸ ਫੀਨਿਕਸ ਯੂਐਸਏ ਦੇ ਨਾਲ। ਯੂਐਸ ਵਾਲੇ ਬਾਲ ਲੈ ਕੇ ਡੀ ਦੇ ਉੱਪਰ ਡਿਲੀਵਰੀ ਕਰਦੇ ਹੋਏ ਵਿੱਚ ਡੀ ਦੇ ਬੜੇ ਹਾਂ ਮਾਰੀ ਸ਼ਾਟ, ਲੇਕਿਨ ਬਹੁਤ ਖੂਬਸੂਰਤ ਸੇਵ ਗੋਲਕੀਪਰ ਦਾ। ਦੁਬਾਰਾ ਰਿਬਾਉਂਡ ਲਿਆ ਜੀ, ਇੱਕ ਮਾਰਿਆ ਨਹੀਂ ਬਈ ਬਾਲਾ ਹੀ ਦਾਬਾ। ਉਧਰ ਟਰੰਪ ਉਹਨਾਂ ਨੇ ਦਾਬਾ ਪਾਇਆ ਪਿਆ ਤੇ ਇਧਰ ਯੂਐਸ ਦੇ ਖਿਡਾਰੀਆਂ ਨੇ ਮੈਲਬੌਰਨ ਦੇ ਵਿੱਚ ਆ ਕੇ ਦਾਬਾ ਪਾਇਆ ਪਿਆ। ਇਹਨਾਂ ਦੇ ਦਾਬੇ ਨੇ ਮਾਰ ਲਏ ਸਾਰੇ ਪਾਸੇ। ਚਲੋ ਖੈਰ, ਖਾਲਸੇ ਤੁਸੀਂ ਵੀ ਥੋੜਾ ਦਾਬਾ ਪਾਓ। ਪਲਾਂਟੀ ਕਾਰਨਰ ਦਾ ਇਸ਼ਾਰਾ, ਮੇਰੇ ਖਿਆਲ ਹੈ ਖਾਲਸੇ ਵਾਲੇ ਇਸ ਵੇਲੇ ਥੋੜਾ ਜਿਹਾ ਨਾ ਗੇਮ ਨੂੰ ਅਨਕੰਟਰੋਲ ਦੇ ਵਿੱਚ ਆ ਗਿਆ, ਥੋੜਾ ਦਾਬਾ ਪੈ ਗਿਆ, ਇੱਕ ਗੋਲ ਉੱਪਰ ਚੜ ਗਿਆ। ਖੈਰ ਐਡੀ ਕੋਈ ਗੱਲ ਨਹੀਂ ਹੈਗੀ, ਹਜੇ ਵੀ ਤੁਹਾਡੇ ਕੋਲ 1.5 ਮਿੰਟ ਇਹ ਪਿਆ ਤੇ 15 ਮਿੰਟ ਉਹ ਪਏ ਨੇ, ਸੋ 16.5 ਮਿੰਟ ਦਾ ਸਮਾਂ ਪਿਆ। ਪਲਾਂਟੀ ਕਾਰਨਰ ਦੀ ਤਿਆਰੀ ਜੀ ਯੂਐਸਏ ਵਾਲੇ। ਮਹਿੰਦੀ ਸਿੰਘ ਯੂਐਸਏ ਵਾਲਿਆਂ ਦੇਖ ਲਓ ਵੀ ਇੱਥੇ ਵੀ ਵਕਤ ਪਾਇਆ ਪਿਆ। ਇਹ ਤਾਂ ਫਿਰ ਤੁਹਾਨੂੰ ਪਤਾ ਹੀ ਆ, ਫਿਰ ਉਧਰ ਟਰੰਪ ਮਾਮਾ ਨਹੀਂ ਹਟਦਾ ਤੇ ਇੱਧਰ ਇਹ ਮੁੰਡੇ ਅਮਰੀਕਾ ਵਾਲੇ ਨਹੀਂ ਹਟਦੇ। ਲੈ ਵੀ ਤਕੜੇ ਹੋ ਜਾਓ ਖਾਲਸਿਓ। ਯੂਨਾਈਟਿਡ ਖਾਲਸਾ ਹਾਕੀ ਕਲੱਬ ਆ ਤੇ ਉਧਰ ਫੀਨਿਕਸ ਕਲੱਬ ਆ ਜੀ ਅਮਰੀਕਾ ਵਾਲੀ। ਬਾਲ ਰੋਲ ਲਈ ਤਿਆਰ ਆ, 4 ਖਿਡਾਰੀ ਗੋਲਕੀਪਰ ਦੇ ਨਾਲ ਛਿਕਲੀਆਂ ਲਾਏ ਖੜੇ ਆ, ਕਹਿੰਦੇ ਬਾਲ ਨਾ ਲੈ ਜਾਓ। ਆ ਬਾਲ ਉਹਨੇ ਰੋਕਿਆ, ਮਾਰੀ ਡਰੈਗ, ਉਹ ਬਚਾਅ ਹੋ ਗਿਆ ਬਈ, ਬਚਾਅ ਹੋ ਗਿਆ। ਬਹੁਤ ਖੂਬਸੂਰਤ ਡਰੈਗ। ਵੈਸੇ ਤਾਂ ਤੋੜ ਹੈ ਨਹੀਂ ਸੀ ਕੋਈ ਵੀ। ਤਕਰੀਬਨ ਸਾਡੇ ਕੋਲ 33 ਸਕਿੰਟ ਦਾ ਸਮਾਂ ਬਚਿਆ ਤੀਜੇ ਕੁਆਟਰ ਦਾ। ਬਾਲ ਅਸਲ 'ਚ ਬਾਹਰ ਡਿੱਪ ਪਈ ਆ ਤੇ 25 ਗਜ਼ ਦੇ ਉੱਪਰ ਯੂਐਸ ਵਾਲੇ ਫੇਰ ਆਪਣਾ ਫਾਉਲ ਦੇ ਨਾਲ ਅਟੈਕ ਮਾਰਨ ਦੇ ਲਈ 6 ਨੰਬਰ ਪਲੇਅਰ ਦੇ ਕੋਲ ਬਾਲ ਆ ਜੀ। 6 ਨੰਬਰ ਪਲੇਅਰ ਦੇਖ ਰਿਹਾ, ਹਾਂਜੀ ਪਿੱਛੇ ਖਿਲਾਇਆ ਸਰਦਾਰ ਮੁੰਡੇ ਨੂੰ, ਜੂੜੇ ਦੇ ਨਾਲ ਮੁੰਡਾ ਖੇਲਦਾ ਪਿਆ। ਆ ਲਓ ਜੀ 6 ਦੇ ਕੋਲ ਬਾਲ ਆਇਆ। ਨਹੀਂ ਵੀ ਓਏ ਛੇਤੀ ਕਰ ਲਓ ਓਏ, 11 ਮਿੰਟ ਦਾ ਸਮਾਂ ਬਚਿਆ। ਇੱਥੋਂ ਕੋਈ ਟ੍ਰੇਨ ਟਰੂ ਨਹੀਂ, ਕਰ ਲਓ ਜਹਾਜ਼ ਕਰ ਲਓ। ਤਕਰੀਬਨ 3 ਮਿੰਟ ਦਾ ਸਮਾਂ ਬਚਿਆ ਪਰ ਫਾਉਲ ਤਾਂ ਲੈ ਲਿਆ ਖਾਲਸੇ ਵਾਲਿਆਂ ਨੇ। ਲੈ ਬਈ 4 ਕੁਆਟਰਾਂ ਦੇ ਵਿੱਚ 3 ਕੁਆਟਰ ਪੂਰੇ ਹੋ ਚੁੱਕੇ ਆ ਜੀ। 2 ਮਿੰਟ ਦਾ ਸਮਾਂ ਇਹਨਾਂ ਨੂੰ ਦਿੱਤਾ ਆ। ਮੈਨੂੰ ਲੱਗਦਾ ਨਹੀਂ ਖਿਡਾਰੀ ਹੁਣ ਬਾਹਰ ਜਾਣਗੇ। ਆਹ ਵਾਲੇ ਫਾਉਲ ਬਾਰੇ ਥੋੜਾ ਜਿਹਾ ਅੰਪਾਇਰ ਸਮਝਾ ਰਿਹਾ ਉਹਨਾਂ ਨੂੰ। ਸੋ ਵੈਸੇ ਤਾਂ ਅੰਪਾਇਰ ਦਾ ਫੈਸਲਾ ਟੱਲ ਹੁੰਦਾ, ਭਾਈ ਕਾਹਨੂੰ ਕਿੰਤੂ ਪਰੰਤੂ ਕਰਦੇ ਹੋ, ਕੋਈ ਕਾਰਡ ਕੂਡ ਫੜਾ ਦੂ ਪਤੰਦਰ। ਅੰਪਾਇਰ ਨੂੰ ਗੁੱਸੇ ਨਾ ਕਰੋ ਭਾਈ। ਸੋ ਖਾਲਸਾ 2 ਤੇ ਫੀਨਿਕਸ ਯੂਐਸਏ 3। ਸੋਹਣੀ ਗੇਮ ਦਾ ਮੁਜ਼ਾਹਰਾ ਕੀਤਾ ਇਹਨਾਂ ਅਮਰੀਕਾ ਵਾਲੇ ਮੁੰਡਿਆਂ ਨੇ ਤੇ ਇਸ ਟਾਈਮ ਪਲੜਾ ਥੋੜਾ ਜਿਹਾ ਝੁਕਦਾ ਹੋਇਆ ਅਮਰੀਕਾ ਦੇ ਵੱਲ। ਖੈਰ 15 ਮਿੰਟ ਦੇ ਵਿੱਚ ਅਗਰ ਖਾਲਸੇ ਵੀ ਜ਼ੋਰ ਲਾ ਦੇਣ
ਤਾਂ ਇਹ ਮੁਕਾਬਲੇ ਨੂੰ ਪਹਿਲਾਂ ਬਰਾਬਰੀ ਤੇ ਲੈ ਕੇ ਆ ਸਕਦੇ ਆ। ਸੋ ਮਿਲਦੇ ਆ ਜੀ ਜਲਦੀ ਦੇ ਨਾਲ ਤਕਰੀਬਨ ਸਵਾ ਕੁ ਮਿੰਟ ਦੇ ਵਿੱਚ। ਚਾਹੀਦੀ ਹੈ ਛੱਤੀ ਲਾ ਨਹੀਂ ਹੋਣਾ ਇਹਨਾਂ ਨੇ ਯਾਰ ਇਹਨਾਂ ਵਧੀਆ ਇਹਨਾਂ ਦਾ 2 ਨੰਬਰ ਵਾਲਾ ਗੋਲ ਕੀਤਾ ਨਾ ਇਹਨਾਂ ਨੇ ਹਾਂ ਯੂਐਸ ਨੇ ਮਾਰਿਆ ਖੜਕਾਤਾ ਫਟਾਇਆ ਪੂਰਾ ਲੱਗਦਾ ਥੋੜਾ ਜਿਹਾ ਲੱਗਦਾ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਟੇਟ ਹਾਕੀ ਸੈਂਟਰ ਮੈਲਬੌਰਨ ਦੇ ਵਿੱਚ 38ਵੇਂ ਸੀਜ਼ਨ ਸੇ ਖੇਡਾਂ ਪਹਿਲਾ ਸੈਮੀਫਾਈਨਲ ਮੁਕਾਬਲਾ ਖਾਲਸਾ ਵਰਸਸ USA ਚੌਥਾ ਯਾਨੀ ਕਿ ਅੰਤਮ ਕੁਆਟਰ ਚੱਲ ਰਿਹਾ। 15 ਮਿੰਟ ਦਾ ਕੁਆਟਰ ਹੈ। 2 ਮਿੰਟ ਦੀ ਬ੍ਰੇਕ ਤੋਂ ਬਾਅਦ ਖਿਡਾਰੀ ਫਿਰ ਤਿਆਰ ਹੋ ਕੇ ਮੈਦਾਨ ਦੇ ਵਿੱਚ ਡਟ ਚੁੱਕੇ ਨੇ। ਸੋ ਤਕਰੀਬਨ ਮੈਲਬੌਰਨ ਦੇ ਵਿੱਚ ਇਸ ਵਕਤ ਸਮਾਂ 8:58 ਸਵੇਰ ਦਾ ਹੋ ਚੁੱਕਿਆ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇੰਡੋਸ ਟੀਵੀ ਦੇ ਉੱਪਰ। ਮੈਂ ਹਰਜੀਤ ਲਸਾੜਾ ਦੇ ਨਾਲ ਕੈਮਰੇ ਦੇ ਉੱਪਰ ਗੁਰਮਿੰਦਰ ਮਿੰਦੀ। ਧੰਨਵਾਦ ਕਰਦੇ ਹਾਂ ਮਿੰਦੀ ਦਾ ਕਿ ਉਹ ਸਾਹਮਣੇ ਧੁੱਪ ਨੂੰ ਵੀ ਫੇਸ ਕਰ ਰਹੇ ਨੇ ਤੇ ਤੁਹਾਨੂੰ ਲਾਈਵ ਤਸਵੀਰਾਂ ਵੀ ਦੇ ਰਹੇ ਨੇ। ਸੋ ਖੂਬਸੂਰਤ ਮੁਕਾਬਲਾ। ਇਹਨਾਂ ਦੇ ਵਿੱਚੋਂ ਇੱਕ ਟੀਮ ਜਿਹੜੀ ਵੀ ਜਿੱਤੇਗੀ ਉਹ ਅੱਜ ਦੁਪਹਿਰੋਂ ਬਾਅਦ ਵਾਲੇ ਫਾਈਨਲ ਦੇ ਲਈ ਰਾਖਵੀਂ ਹੋ ਜਾਏਗੀ। ਇਸ ਤੋਂ ਬਾਅਦ ਇੱਕ ਹੋਰ ਸੈਮੀਫਾਈਨਲ ਹੋਏਗਾ, ਲੇਕਿਨ ਉਸ ਸੈਮੀਫਾਈਨਲ ਤੋਂ ਪਹਿਲਾਂ ਬੱਚਿਆਂ ਦਾ ਖੂਬਸੂਰਤ ਮੁਕਾਬਲਾ ਹੋਏਗਾ ਇਸ ਤੋਂ ਤੁਰੰਤ ਬਾਅਦ। ਲਓ ਜੀ ਖਾਲਸਾ ਵਾਲੇ ਅਟੈਕ ਦੇ ਉੱਪਰ ਨੇ 25 ਗਜ ਤੋਂ ਡੀਜ ਵੱਧਦੇ ਹੋਏ, ਲੇਕਿਨ ਡੇਂਜਰਸ ਟੈਕਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਜ਼ੋਰ ਜ਼ਬਰਦਸਤੀ ਦੇ ਨਾਲ ਹਾਕੀ ਦਾ ਜਦੋਂ ਜ਼ਿਆਦਾ ਖੜਾਕਾ ਕਰਦੇ ਨਾ ਫਾਉਲ ਫਿਰ ਤੁਹਾਨੂੰ ਵਿਰੋਧੀ ਟੀਮ ਨੂੰ ਮਿਲਦਾ ਤੇ ਪਲਾਂਟੀ ਕਾਰਨਰ ਦਾ ਇਸ਼ਾਰਾ ਹੋ ਗਿਆ। ਅੰਪਾਇਰ ਉਸ ਪਲੇਅਰ ਨੂੰ ਸਮਝਾਉਂਦੇ ਹੋਏ ਕਿ ਭਾਈ ਤੇਰੀ ਹਾਕੀ ਨੇ ਖੜਾਕਾ ਹੀ ਬਹੁਤ ਜ਼ਿਆਦਾ ਕਰਤਾ ਸੀਗਾ। ਸੋ ਖੈਰ ਅਮਰੀਕਾ ਵਾਲਿਆਂ ਦੇ ਉੱਪਰ 35 ਸੱਟੇ ਦਾਬਾ ਪੈ ਗਿਆ। ਚਲੋ ਇੰਨਾ ਕੁ ਤਾਂ ਅਮਰੀਕਾ ਦੇ ਦਾਬਾ ਪੈਣਾ ਵੀ ਚਾਹੀਦਾ। ਉਧਰ ਇਰਾਨ ਵਾਲੇ ਵੀ ਪਾਈ ਜਾਂਦੇ ਦਾਬਾ। ਖੈਰ ਇੱਧਰ ਹੁਣ ਖਾਲਸਿਆਂ ਨੇ ਦਾਬਾ ਪਾਤਾ ਆ। ਲਓ ਜੀ ਪਲਾਂਟੀ ਕਾਰਨਰ ਦੀ ਪੂਰੀ ਦੀ ਪੂਰੀ ਤਿਆਰੀ। ਟਾਈਮ ਆਊਟ ਲਿਆ ਗਿਆ ਜੀ ਅੰਪਾਇਰ ਵੱਲੋਂ। ਟਾਈਮ ਚੱਲ ਰਿਹਾ ਆ। ਮੇਰੇ ਖਿਆਲ ਟਾਈਮ ਆਊਟ ਲੈ ਲੈਣਾ ਚਾਹੀਦਾ ਆ ਕਿਉਂਕਿ ਹਾਕੀ ਦੇ ਜਿਹੜੇ ਇੰਟਰਨੈਸ਼ਨਲ ਲਾਜ਼ ਨੇ, ਜਦੋਂ ਤੁਸੀਂ ਪਲਾਂਟੀ ਕਾਰਨਰ ਰੋਕਣਾ ਹੈ ਤਾਂ ਤੁਹਾਨੂੰ ਗੋਲਕੀਪਰ ਦੇ ਨਾਲ 4 ਪਲੇਅਰਾਂ ਨੂੰ ਖੜਨਾ ਪੈਂਦਾ ਤਾਂ ਉਹਨਾਂ ਨੂੰ ਉਹ ਸ਼ਿਕਲੀਆਂ ਜਿਹੀਆਂ ਲਾਉਣੀਆਂ ਪੈਂਦੀਆਂ। ਅੰਗਰੇਜ਼ੀ 'ਚ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਨੇ। ਸੋ ਪੰਜਾਬੀ ਤਾਂ ਇਹਨਾਂ ਨੂੰ ਸ਼ਿਕਲੀਆਂ ਜਿਹੀਆਂ ਕਹਿੰਦੇ ਨੇ। ਸਾਡੇ ਟਾਈਮਾਂ ਦੇ ਵਿੱਚ ਤਾਂ ਸ਼ਿਕਲੀਆਂ ਨਹੀਂ ਲੱਗਦੀਆਂ ਸੀਗੀਆਂ। ਸੋ ਪਲੇਅਰ ਦੂਸਰੇ ਪੋਲਾਂ ਦੇ ਪਿੱਛੋਂ ਆਪਣੀਆਂ ਸ਼ਿਕਲੀਆਂ ਚੱਕ ਕੇ ਲੈ ਕੇ ਆ ਰਹੇ ਨੇ। ਸੋ ਵੈਸੇ ਖਿਆਲ ਰੱਖਣਾ ਚਾਹੀਦਾ ਜਿਹੜੇ ਟੀਮਾਂ ਦੇ ਪ੍ਰਬੰਧਕ ਨੇ ਉਹ ਇਹ ਸਮਾਨ ਜਲਦੀ ਬ੍ਰੇਕ ਦੇ ਵਿੱਚ ਪਿੱਛੇ ਵੈਸੇ ਪਹੁੰਚਦਾ ਕਰਨ। ਖੈਰ ਟਾਈਮ ਨਹੀਂ ਰੁਕਿਆ, ਟਾਈਮ ਚੱਲਦਾ ਪਿਆ ਆ। 12:30 ਮਿੰਟ ਦਾ ਸਮਾਂ ਆ। ਲਓ ਜੀ ਪਲਾਂਟੀ ਕਾਰਨਰ ਦੀ ਤਿਆਰੀ ਹੋ ਰਹੀ ਹੈ ਜੀ। 28 ਨੰਬਰ ਗੋਲਕੀਪਰ ਅਮਰੀਕਾ ਦਾ। 4 ਪਲੇਅਰ ਤਿਆਰੀ ਫੜ ਰਹੇ ਨੇ ਜੀ ਉਹ। ਸੋ ਵੈਸੇ ਬਹੁਤ ਵੱਡੀ ਬੇਨਿਜਮੀ ਆ ਵੈਸੇ ਇਹ। ਖੈਰ ਦੇਖਣਾ ਜੀ ਕੀ ਬਣਦਾ। ਸਿੰਘ ਸਾਹਿਬਾਨ ਤਿਆਰ ਬੈਠੇ ਨੇ ਜੀ ਬਾਲ ਰੋੜਨ ਦੇ ਲਈ। ਉਧਰ ਸਿੰਘ ਸਾਹਿਬਾਨ ਉਹਨੂੰ ਬਾਲ ਨੂੰ ਡੈਡ ਕਰਨ ਦੇ ਲਈ ਤਿਆਰ ਨੇ। ਬਾਹਰ ਰੋੜਿਆ ਗਿਆ, ਬਾਲ ਡੈਡ ਗਈ, ਡਰੈਗ ਨਹੀਂ ਲੱਗੀ। ਕੋਸ਼ਿਸ਼ ਫਿਰ ਤੋਂ ਦੁਬਾਰਾ। ਓਏ ਹੋਏ ਅਮਰੀਕਾ ਵਾਲੋ ਵੈਸੇ ਗੋਲ ਹੈ ਬਣਦਾ ਨਹੀਂ ਸੀਗਾ। ਇਹ ਥੋੜੀ ਤੁਹਾਡੀ ਨਲਾਇਕੀ ਹੋ ਗਈ। ਹਲਕਾ ਲੱਗ ਗਿਆ ਤੁਸੀਂ ਖਾਲਸਿਆਂ ਨੂੰ। ਉਹ ਘੁਮਾਉਂਦੇ ਇਧਰੋਂ ਉਧਰੋਂ ਲੈਫਟ ਰਾਈਟ ਕਰਦੇ ਕੁੱਤੇ ਤੁਹਾਡੇ ਮਾਰ ਗਏ। ਵੈਸੇ ਇਹ ਪਲਾਂਟੀ ਕਾਰਨਰ ਉਹਨਾਂ ਦਾ ਐਡਾ ਖਰਾ ਹੈ ਨਹੀਂ ਸੀ। ਚਲੋ ਗੋਲ ਆ ਜੀ। ਮੁਕਾਬਲਾ ਹੁਣ 3-3 ਤੇ ਪੈ ਗਿਆ ਤੇ ਜੇ ਹੁਣ ਫਾਈਨਲ ਕੁਆਟਰ ਦੇ ਵਿੱਚ ਮੁਕਾਬਲਾ 3-3 ਤੇ ਪੈ ਗਿਆ
ਤਾਂ ਤੁਸੀਂ ਮੰਨ ਲਓ ਕਿ ਦੇਸੀ ਜਿਹਾ ਹਿਸਾਬ ਲਾ ਲਿਓ ਵੀ ਕੁੰਡੀਆਂ ਦੇ ਸਿੰਘ ਹੁਣ ਫਸ ਗਏ ਆ। ਇਹ ਦੇਖਦੇ ਹੁਣ ਕੌਣ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਜਾਊਗਾ। ਖਾਲਸੇ ਵਾਲੇ ਚੱਲਿਆ ਹੱਥ ਲਾਉਣ, ਆ ਮਾਰਿਆ 25 ਗਜ ਤੋਂ ਅੰਦਰ, ਜਲਦੀ ਦੇ ਨਾਲ ਬਾਲ ਖੋਇਆ। ਅਮਰੀਕਾ ਵਾਲੇ ਹੋ ਜਾਓ ਤੱਤੇ, ਆ ਵੜਨ ਲੱਗਿਆ ਸੈਂਟਰ ਦੇ ਵਿੱਚ ਅਮਰੀਕਾ ਵਾਲੇ। ਆ ਮਾਰਿਆ ਛੋਟਾ ਜਿਹਾ ਸਕੂਪ, ਬੰਦਾ ਮੋਰੇ ਹੈ ਹੀ ਕੋਈ ਨਹੀਂ। ਜੇ ਬੰਦਾ ਮੋਰੇ ਹੈ ਨਹੀਂਗਾ ਫਿਰ ਕਾਹਨੂੰ ਸਕੂਪ ਮਾਰਦੇ ਹੋ। ਤੇ ਖਾਲਸਿਆਂ ਨੇ ਬਾਲ ਕਰ ਲਿਆ ਆਪਣੇ ਕੰਟਰੋਲ ਦੇ ਵਿੱਚ, ਚੱਲੇ ਖਾਲਸੇ ਘੋੜਿਆਂ ਦੇ ਉੱਪਰ। 25 ਗਜ ਤੋਂ ਸੈਂਟਰ 'ਚ ਵੜ ਗਿਆ ਖਾਲਸਾ। ਐਡਾ ਕਟਾਊਆ ਨਾ ਬਣ ਮਿੱਤਰਾ, ਐਡਾ ਕਟਾਊਆ ਨਾ ਬਣ ਮਿੱਤਰਾ। ਐ ਤਾਂ ਕੋਈ ਇਕੱਲੇ ਨੂੰ ਪਿੰਡ 'ਚ ਨਹੀਂ ਖੰਘਣ ਦਿੰਦਾ ਨਾਲ ਦੇ ਨੂੰ। ਇਹ ਆ ਮਾਰੀ ਹਲਕੀ ਡਰੈਗ ਡੀ ਦੇ ਵਿੱਚ, ਇਹ ਮਾਰੀ, ਇਹ ਗੋਲਕੀਪਰ ਦਾ ਸਿੱਧਾ ਮੁਕਾਬਲਾ, ਮਾਰਾ ਫਲੇਕਾ। ਓਏ ਹੋਏ 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 ਹੋਏ, ਮਿੰਦੀ ਸਿਆ ਦੇਖੇ ਫਿਰ ਉੱਥੇ ਕਿ 2 ਗੋਲ ਪਾ ਗਏ। ਜੇ ਤੂੰ ਕਰ ਲਵੇਂ ਨਾ ਮਾੜਾ ਜਿਹਾ ਹੋਰ ਜ਼ੂਮ ਮੁੰਡੇ ਦੇ ਉੱਪਰ, ਤੇ ਮੁੰਡਾ ਦਿਖਣ ਲੱਪੂ ਟੀਵੀ ਦੇ ਵਿੱਚ। ਓਏ ਅਮਰੀਕਾ ਵਾਲਿਓ, ਅਮਰੀਕਾ ਵਾਲਿਓ ਬਾਲ ਕੰਟਰੋਲ ਕਰੋ। ਉਧਰ ਗੋਲ ਤਾਂ ਹੋ ਗਿਆ, ਲੈ ਉਹ ਕਰਤੇ ਖਾਲਸਿਆਂ ਦੇ 4। ਸੋ ਮੁਕਾਬਲਾ 4-3 ਦੇ ਨਾਲ ਚੜਾਈਆਂ ਦੇ ਚੱਲ ਗਿਆ ਜੀ। ਆ 2 ਮਿੰਟ ਦੇ ਵਿੱਚ ਹੀ ਖਾਲਸਿਆਂ ਨੇ 2 ਗੋਲ ਛਾਂਗਤੇ ਆ। ਚੱਲ ਬਈ ਅਮਰੀਕਾ ਵਾਲਾ 25 ਗਜ ਤੋਂ ਅੰਦਰ, ਮੋਹਰੇ ਆ ਤੇਰੇ ਡੀ, ਪਿੱਛੇ ਤਾਂ ਤੁਹਾਡੀ ਡੀ ਆ। ਲੈ ਵੀ ਫੁੱਲ ਬੈਕ ਚੜੇ ਪਏ ਆ ਉੱਪਰ 25 ਗਜ ਤੇ। ਆ ਮਾਰਿਆ ਵਿੱਚ, ਕਹਿੰਦੇ ਪਲਾਂਟੀ ਕਾਰਨਰ ਚਾਹੀਦਾ, ਬਣਦਾ ਵੀ ਆ ਪਲਾਂਟੀ ਕਾਰਨਰ, ਬਣਦਾ ਵੀ ਆ। ਉਹ ਗੋਲਕੀਪਰ ਪਿੱਛੇ ਹੋ ਜਾ, ਕਾਹਨੂੰ ਖਈਆਂ ਲੈਂਦਾ। ਅੰਬਾਇਰ ਦੇ ਨਾਲ ਖਾਲਸੇ ਗੱਲਬਾਤ ਕਰ ਰਹੇ, ਕਹਿੰਦੇ ਬਣਦਾ ਨਹੀਂ ਸੀ ਪਲਾਂਟੀ ਕਾਰਨਰ। ਬਹਿਰ ਕੇ ਤੇ ਮਿੱਤਰੋ ਪਲਾਂਟੀ ਸਟ੍ਰੋਕ ਨਾ ਦੇ ਦੇਵੇ ਤੁਹਾਡੀ ਨਾ ਕਾਰਵਾਈਆਂ ਦੇ ਉੱਪਰ। ਲਾ ਲਓ ਸ਼ਿਕਲੀਆਂ, ਹੁਣ ਲਾ ਲਓ ਸ਼ਿਕਲੀਆਂ, ਉਹਨੇ ਕਿਹੜਾ ਖੰਘਣ ਦੇਣੇ ਆ। ਸੋ ਤਕਰੀਬਨ 9 ਮਿੰਟ ਦਾ ਸਮਾਂ ਬਚਿਆ ਜੀ ਚੌਥੇ ਕੁਆਰਟਰ ਦਾ। ਖਾਲਸਾ 4 ਤੇ ਫੀਨਿਕਸ ਅਮਰੀਕਾ ਵਾਲੇ 3। ਅਮਰੀਕਾ ਵਾਲੇ ਹੁਣ ਸੁੱਕੇ ਨਹੀਂ ਆਉਣਾ ਇਧਰੋਂ। 5 ਪਲੇਅਰ ਖੜੇ ਆ ਜੀ ਅਮਰੀਕਾ ਵਾਲੇ ਇਸ ਪਲਾਂਟੀ ਕਾਰਨਰ ਨੂੰ ਗੋਲ 'ਚ ਬਦਲਣ ਦੇ ਲਈ। ਲਓ ਜੀ ਤਿਆਰ ਨੇ, ਬਾਲ ਰੋੜ ਦਿੱਤਾ ਗਿਆ। ਆ ਕੀਤਾ ਡੈਡ, ਇਹ ਵੈ ਕੋਈ ਤਰੀਕਾ ਨਹੀਂ ਸੀ ਡੈਡ ਕਰਨ ਦਾ, ਕੋਸ਼ਿਸ਼ ਚੱਲ ਰਹੀ ਆ। ਓਏ ਹੋਏ ਹੋਏ ਓਏ ਹੋਏ, ਆ ਸਰਦਾਰ ਬੜਾ ਤਿੱਖਾ, ਹਮੇਸ਼ਾ ਮੜੀ ਆਕੀ ਲਾ ਕੇ ਬਾਲ ਨੂੰ ਬਾਹਰ ਛੱਡ ਜਾਂਦਾ ਆ। ਇਹਨੂੰ ਫੜੋ ਪਹਿਲਾਂ। ਲਓ ਵੀ ਅਮਰੀਕਾ ਦੇ ਕੋਲੇ ਬਾਲ ਆ 25 ਗਜ ਦੇ ਉੱਪਰ, ਬਾਲ 6 ਨੰਬਰ ਲੈ ਕੇ ਚੱਲਾ ਆ। ਅੰਪਾਇਰ ਨੇ ਥੋੜਾ ਇਸ਼ਾਰਾ ਕੀਤਾ ਕਿ ਥੋੜਾ ਅੰਦਰ ਨੂੰ ਆ। ਚੱਲ ਵੇ ਮਿੱਤਰਾ, ਚੱਲ ਵੇ ਮਿੱਤਰਾ। ਉਹ ਦੇਖ ਆਊਟ ਬਾਹਰ ਫਿਰਦਾ। ਇਹ ਨਹੀਂ ਰੀਸਾਂ ਤੇਰੀਆਂ, ਨਹੀਂ ਰੀਸਾਂ। ਚੱਲੇ ਨੇ ਖਾਲਸੇ, ਹੁਣ ਚੱਲੇ ਨੇ ਖਾਲਸੇ। ਆ ਵੜ ਗਿਆ ਸੈਂਟਰ 'ਚ। ਚੱਲ ਵੇ ਮਿੱਤਰਾ, ਇਹ ਨਹੀਂ। ਓਏ ਅਮਰੀਕਾ ਵਾਲਿਓ ਥੋੜਾ ਖਿੱਲਰ ਕੇ ਖੇਡੋ, ਖਿੱਲਰ ਕੇ। ਲੰਮਾ ਬਾਲ ਦਾ ਇੱਧਰ ਰਾਈਟ ਤੇ ਦੇਖ, 2 ਬੰਦੇ ਤੁਰੇ ਫਿਰਦੇ ਆ। 5 ਨੰਬਰ, ਉਹ ਤੂੰ 11 ਨੰਬਰ ਬਾਹਰ ਨਿਕਲ। ਹਾਂ ਥੋੜਾ ਟਾਈਮ ਲੈ ਕੇ ਸਰਦਾਰ 5 ਨੰਬਰ ਬਾਹਰ ਅੰਦਰ ਨੂੰ ਚੱਲਾ। ਤੂੰ ਭਾਈ ਬਾਹਰ ਨਿਕਲ, ਬਾਹਰ ਤਾਂ ਬਾਲ ਮਿਲਣਾ ਤੈਨੂੰ। ਆ ਦੇਖ 10 ਨੰਬਰ, ਆ 5 ਨੰਬਰ ਦੇਖੋ ਮੋਰੇ, ਦੇ 10 ਨੂੰ। ਬੜਾ ਤਗੜਾ ਮੁਕਾਬਲਾ ਚੱਲ ਰਿਹਾ ਜੀ 4-3 ਦੇ ਨਾਲ। ਖਾਲਸੇ ਵਾਲੇ ਧੁੱਕੀ ਖੇਡੀ ਜਾਂਦੇ ਆ, ਕਹਿੰਦੇ ਐ ਨਹੀਂ ਜਾਣ ਦਿੰਦੇ ਅਸੀਂ। ਬਾਲ ਹਜੇ ਵੀ ਖਾਲਸਿਆਂ ਦੇ। ਲੈ ਵੀ ਕਾਰਤੀ ਕਲੀਅਰ ਬਈ। ਉਹ ਚੱਲ ਬਈ ਮਿੱਤਰਾ, ਚੱਲ ਬਈ ਆਊਟ। ਕੱਲਾ ਹੀ ਲੈ ਜਾ ਤੋੜ ਕੇ ਬਾਲ ਨੂੰ। ਆ ਸੈਂਟਰ ਦੇ ਵਿੱਚ ਬਾਲ ਮਾਰ ਬਈ, ਲੈਫਟ ਨੂੰ। ਹਾਂ ਸ਼ਾਬਾਸ਼। ਇਹ ਇਨਸਾਈਡ ਇਹ ਨਾ ਵੀ ਫ੍ਰੀ ਹਿੱਟ। ਅੰਬਾਇਰ ਨੇ ਬਾਲ ਚੱਕ ਕੇ ਆਈਏ, ਥੋੜਾ ਫੌਲ ਮਾਰਿਆ, ਇਹ ਫੌਲ ਦਿੱਤਾ। ਡੀ ਦੇ ਵਿੱਚ ਬਣਨ ਦੀ ਕੋਸ਼ਿਸ਼ ਅਮਰੀਕਾ ਵਾਲਿਆਂ ਵੱਲੋਂ। 3-1 ਦੇ ਨਾਲ ਮੁਕਾਬਲਾ ਚੱਲਣ ਰਿਹਾ ਜੀ। ਇਹ ਨਹੀਂ ਗੱਲ ਬਣਦੀ, ਖਾਲਸਾ ਨੇ ਬਾਲ ਖੋਲ
ਬੰਦਾ ਇੱਕ ਦੇ ਨਾਲ ਇੱਕ, ਉਹ ਬੱਲੇ ਉਹ ਤੇਰੇ ਸਰਦਾਰਾ, ਬੱਲੇ ਉਹ ਤੇਰੇ ਸਰਦਾਰਾ, ਪੱਟ ਦੇ ਧੂੜਾਂ ਚੱਕ ਦੇ ਸਲਾਬੇ, ਚੱਕ ਦੇ ਸਲਾਬੇ। ਓਏ ਕੋਈ ਨਾਲ ਵੀ ਹੋ ਜਾ, ਉਦੋਂ ਦਾ ਇੰਜਣ ਗਰਮ ਹੋ ਗਿਆ। ਓਏ 800 ਸੀਸੀ ਦੇ ਉੱਪਰੋਂ ਤੁਸੀਂ ਜੌਂਡੀਅਰ ਦਾ ਕੰਮ ਲਈ ਜਾਂਦੇ ਆ ਹੈ, ਉਹਦੇ ਨਾਲ ਤਾਂ ਕੋਈ ਹੋ ਜਾਓ। ਲੈ ਬਈ ਅਮਰੀਕਾ ਵਾਲੇ ਫੇਰ ਅਟੈਕ ਦੇ ਉੱਪਰ ਆ, ਅਮਰੀਕਾ ਵਾਲੇ ਪਤੰਦਰ ਹੁੰਦੇ ਹੀ ਅਟੈਕ ਦੇ ਉੱਪਰ ਆ। ਇਹ ਕਿਹੜਾ ਕਿਸੇ ਨੂੰ ਦੱਸਦੇ ਆ ਕਿਤੇ ਅਟੈਕ ਕਰਨਾ ਆ, ਚੁੱਪ ਚਪੀ ਤੇ ਸੁਲ੍ਹਾ ਕਰਨ ਆਉਂਦੇ ਨਾਲ ਅਟੈਕ ਕਰ ਦਿੰਦੇ ਆ। ਲੈ ਵੀ ਅਮਰੀਕਾ ਵਾਲਿਓ ਸੈਂਟਰ ਚੋਂ ਆ ਤਿੱਕੜੀ ਵੱਧਦੀ ਆ ਸੈਂਟਰ ਚੋਂ ਅਮਰੀਕਾ ਵਾਲਿਆਂ ਦੀ। ਇਹ ਇੱਕ ਪਾਸੇ ਮੈਨੂੰ ਲੱਗਦਾ ਟਰੰਪ ਹੈ, ਇੱਕ ਪਾਸੇ ਪੂਤਨ ਆ, ਨਾਲ ਕੋਈ ਹੋਰ ਪਤੰਦਰ ਹੋਣਾ। ਆ ਡੇਂਜਰਸ ਪਲੇਅ ਹੀ ਆ ਇਹ ਲੌਂਗ ਕਾਰਨਰ ਮੇਰੇ ਖਿਆਲ ਮਿਲ ਗਿਆ, ਲੌਂਗ ਲੈਚੀ ਵਾਲਾ ਨਹੀਂ, ਇਹ ਹਾਕੀ ਵਾਲਾ ਲੌਂਗ ਆ ਇਹ। ਲੈ ਵੀ 25 ਗਾਲ ਤੋਂ ਇਹਨੂੰ ਬਾਹਰ ਖਿਲਾ ਪਤੰਦਰਾ। ਆ ਦੇਖ ਤੇਰੇ ਨਾਲ 10 ਨੰਬਰ ਤੁਰਿਆ ਫਿਰਦਾ। ਆ ਮਾਰ ਡਰੈਕ, ਓਏ ਮਾਰ ਦੇ ਪਤੰਦਰਾ। ਓਏ ਹੋਏ 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 ਹੋਏ। ਲੈ ਵੀ ਨਜ਼ਾਰੇ ਵੱਜੇ ਪਏ ਆ, ਸਵਾਦ ਪੂਰਾ ਆਉਣ ਡਿਆ ਆ ਹਾਕੀ ਦਾ। 4-3 ਦੇ ਨਾਲ ਖਾਲਸੇ ਵਾਲੇ ਧੁੱਕੀ ਖੇੜੀ ਜਾਂਦੇ ਆ। 5.5 ਮਿੰਟ ਦਾ ਸਮਾਂ ਬਚਿਆ ਇਹ ਸੈਮੀਫਾਈਨਲ ਦਾ। ਇਹ ਸੈਮੀਫਾਈਨਲ ਦਾ ਜਿੱਤਣ ਵਾਲਾ ਫਿਰ ਫਾਈਨਲ ਦੇ ਵਿੱਚ ਖੇਡਣਾ ਦੁਪਹਿਰੋਂ ਬਾਹਰ। ਲੈ ਬਈ 85 ਨੰਬਰ, ਲੈ ਬਈ 10 ਨੰਬਰ। ਨਾ ਟਾਈਮ ਪੈਣਾ ਪਾ, ਨਾ ਟਾਈਮ ਪਾਉਣਾ ਚੰਗਾ ਨਹੀਂ ਹੁੰਦਾ, ਬਗਾਨੇ ਖੰਘਣ ਨਹੀਂ ਦਿੰਦੇ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਚੱਕ ਵੀ ਡਿਫੈਂਡਰ ਆਊਟ ਲੰਮਾ ਖਿਲਾ ਦੇ ਹੁਣ। ਉਹ ਦੇਖੋ ਸਕੂਪ ਮੰਗਦਾ ਤੇਰੇ ਕੋਲੋਂ। ਚੱਲ ਬਈ 11, ਉਹ 15 ਨੰਬਰ ਬਾਹਰ ਨਿਕਲ। ਉਹ ਦੇਖੋ ਤਾਂ ਲੈਫਟ ਆਊਟ ਖਾਲੀ ਖੜਾ। ਉਹ ਪਤੰਦਰਾ ਇੱਥੇ ਨਹੀਂ ਆ। ਓਏ ਹੋਏ ਓਏ ਹੋਏ ਹੋਏ ਹੋਏ। ਓਏ ਇਹਦੇ ਗਿੱਟਿਆਂ ਨੂੰ ਲਾ ਦੇ, ਇਹਦੇ ਗਿੱਟਿਆਂ ਨੂੰ ਲਾ ਦੇ। ਬਾਲ ਹਜੇ ਵੀ ਅਮਰੀਕਾ ਦੇ ਕੋਲ ਆਓ ਉਹ ਬੱਲੇ ਓਏ ਗੋਲਕੀਪਰ ਦੇ। ਸ਼ਾਬਾਸ਼ ਵੀ ਸ਼ਾਬਾਸ਼ ਵੀ। ਲੈ ਵੀ ਜਿਹੜੇ ਖਾਲਸਾ ਯੂਨਾਈਟਿਡ ਵਾਲੇ ਨੇ ਉਹਨਾਂ ਨੂੰ ਮੇਰੀ ਇੱਕੋ ਹੀ ਸਲਾਹ ਆ, ਬਾਲ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਖੇਡੋ। ਜੇ ਕਿਤੇ ਉਹ ਗੋਲ ਮਾਰ ਗਿਆ ਸਮੱਸਿਆ ਜਾਣੀਆਂ ਖੜ। ਲਓ ਵੀ ਬਾਲ ਅਮਰੀਕਾ ਵਾਲਿਆਂ ਦੇ ਕੋਲ ਆ, ਸੈਂਟਰ ਦੇ ਵਿੱਚੋਂ 25 ਗਜ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਆ ਡਿਫੈਂਡਰਾਂ ਦੇ ਨਾਲ। ਫਾਰਵਰਡ ਹਾਂ ਫੁੱਲ ਬੈਕ, ਹਾਂ ਆ ਦੇਖੋ 19 ਨੰਬਰ ਪਤਾ ਨਹੀਂ 10 ਨੰਬਰ ਹੈ ਕਿ 19 ਆ 10 ਨੰਬਰ ਆ। ਬਾਹਰ ਨਿਕਲ ਕੇ ਬਾਲ ਉਹ ਥੋੜਾ ਜਿਹਾ ਖਿੰਡਰ ਕੇ ਉਹ ਥੋੜਾ ਜਿਹਾ ਖਿੰਡਰ ਕੇ ਏਦਾਂ ਦੇ। ਉਹ ਜੇ ਇੱਕ ਆਊਟ ਦੇ ਨਾਲ ਰਾਈਟ ਆਊਟ ਨਾਲ ਨਹੀਂ ਸਰਦਾ, 2 ਲਾ ਲਓ ਘੱਟ ਤੋਂ ਘੱਟ, ਬਾਲ ਤਾਂ ਫੜ ਹੋ ਜੂ। ਲਓ ਜੀ 3.5 ਮਿੰਟ ਦਾ ਸਮਾਂ ਬਚਿਆ ਜੀ ਚੌਥੇ ਕੁਆਟਰ ਦਾ, ਯਾਨੀ ਕਿ ਆਖਰੀ ਕੁਆਟਰ ਦਾ। ਖਾਲਸਾ ਵਾਲੇ 1 ਗੋਲ ਦੇ ਨਾਲ ਜੇਤੂ ਆ। ਮੈਨੂੰ ਲੱਗਦਾ ਵੀ ਇਹ ਗਰਾਊਂਡਾਂ ਪੱਟ ਕੇ ਜਾਣਗੇ ਜੇ ਖਾਲਸਾ ਵਾਲੇ ਲੈ ਗਏ। ਚੱਲ ਬਈ ਸਕੂਪ ਦੇ ਨਾਲ ਮਾੜਾ ਰਿਲੀਜ਼ ਕਰ ਦੇ। ਉਹ ਸ਼ਾਬਾਸ਼। ਇਹ ਧੱਕਾ ਬਈ, ਇਹ ਧੱਕਾ ਤਾਂ ਮੈਨੂੰ ਲੱਗਦਾ ਖਾਲਸੇ ਵਾਲੇ ਦੇ ਨਾਲ ਹੋ ਗਿਆ। ਫਾਉਲ ਉਧਰ ਨੂੰ ਦੇ ਦਿੱਤਾ। ਅੰਬਾਇਰ ਕਹਿੰਦਾ ਉੱਠ ਜਾ ਭਾਈ ਤੂੰ ਨਖਰੇ ਕਰਦਾ। ਸ਼ਾਬਾਸ਼ ਸ਼ਾਬਾਸ਼। ਬਾਲ ਅਮਰੀਕਾ ਵਾਲੇ ਦੇ ਕੋਲ ਆ ਜੀ 6 ਨੰਬਰ ਆ, ਨਾ ਦੂਰੋਂ ਪੜਿਆ ਨਹੀਂ ਜਾ ਰਿਹਾ। ਸ਼ੀਟ ਮੇਰੇ ਕੋਲ ਹੈ ਨਹੀਂ। ਖੈਰ 10 ਨੰਬਰ ਦੇ ਕੋਲ ਉਹਨੇ ਪਿੱਛੇ ਖਿਲਾਇਆ। ਆ ਡਿਫੈਂਸ ਵਾਲੇ ਵੀ ਉੱਪਰ ਚੜੇ ਪਏ ਅਮਰੀਕਾ ਵਾਲੇ। ਚੜ੍ਹਨਾ ਹੀ ਪੈਣਾ ਭਾਈ, ਬਿਨਾਂ ਚੜੇ ਤੋਂ ਕਿਹੜਾ ਕੁਝ ਮਿਲਦਾ। ਇਹ ਆ 25 ਗਜ ਦੇ ਵਿੱਚ ਵੜ ਗਿਆ। ਡੀ ਦੇ ਵਿੱਚ ਬਣਦੀ ਕੋਈ 2 ਦੇ ਨਾਲ 1 ਦਾ ਮੁਕਾਬਲਾ। ਫੌਲ ਲੈ ਲਿਆ ਜੀ। ਬਾਹਲਾ ਹੀ ਤਿੱਖਾ ਮੁੰਡਾ। ਓਏ ਇਹਦੇ ਲੱਤਾਂ ਨੂੰ ਲਾ ਦੇ ਓਏ। ਲਓ ਬਈ 2 ਮਿੰਟ 40 ਸਕਿੰਟ ਦਾ ਸਮਾਂ ਬਚਿਆ। ਦਾਬਾ ਤਾਂ ਵੈਸੇ ਅਮਰੀਕਾ ਵਾਲੇ ਨੇ ਬਹੁਤ ਪਾਇਆ ਹੋਇਆ ਆ। ਅਮਰੀਕਾ ਵਾਲੇ ਮੈਨੂੰ ਲੱਗਦਾ ਇਹ ਵੀ ਵਿੱਚ ਕਹੀ ਜਾਂਦੇ ਆ ਵੈਸੇ ਤਾਂ ਅਸੀਂ ਜਿੱਤੇ ਹੋਏ ਆ, ਜਿੱਦਾਂ ਇਰਾਨ ਨੂੰ ਸੁਣਾਉਂਦੇ ਆ। ਖੈਰ ਹੁਣ ਦੇਖਦੇ ਅਮਰੀਕਾ ਵਾਲੇ ਕਹਿੰਦੇ ਉਹ ਇਹਦੇ ਗਿੱਟਿਆਂ ਨੂੰ ਹੀ ਲਾ ਦੇ, ਉਹ ਇਹਦੇ ਕਿਤੇ ਹੋਰੇ ਹੀ ਲਾ ਦੇ, ਉਹ ਨਹੀਂ ਤਾਂ ਇਹਦੇ 4 ਚਪੇੜਾਂ ਹੀ ਲਾ ਦੇ। ਓਏ ਹੁਣ ਖਾਲੀ ਨਾ ਮੁੜਿਓ ਅਮਰੀਕਾ ਵਾਲਿਓ, ਬੇਇੱਜ਼ਤੀ ਤੁਹਾਡੀ ਪਹਿਲਾਂ ਹੀ ਬਹੁਤ ਹੋ ਗਈ ਆ ਟਰੰਪ ਕਰਕੇ। ਹੁਣ ਖਾਲੀ ਨਾ ਮੁੜਿਓ। ਇੱਕ ਅੱਧੀ ਮਜਾਲ ਹੁਣ ਜਾਂਦੇ ਹੁੰਦੇ ਸਿੱਟੇ ਦਿਓ। ਸ਼ਾਬਾਸ਼। ਆ ਮੁੰਡਾ ਬਹੁਤ ਚਿਰ ਬਾਅਦ ਆਊਟ ਟਾਈਮ ਨਾਲ ਪਹੁੰਚਿਆ।
ਓਏ ਖਾਲਸਿਓ ਬਾਲ ਨੂੰ ਸਕੂਪ ਕਰਕੇ ਗਾਂ ਸਿੱਟ ਦੋ, ਟਾਈਮ ਪੂਰਾ ਹੋ ਜਾਣਾ ਤੁਹਾਡਾ। ਓਏ ਸਕੂਪ ਕਰ ਦਿਓ। ਹਾਂ ਮੇਰੀ ਗੱਲ ਫਿਰ ਉਹਨੇ ਸੁਣੇ ਲਈ ਆ ਮਿੱਤਰੋ, ਮੋਰੇ ਬਾਲ ਵੀ ਲੈ ਲਿਆ ਕਰੋ, ਬਾਹਰ ਸੱਟੀ ਦਾ ਹੁੰਦਾ ਹੈ। ਫਿਰ ਤੁਸੀਂ ਅਮਰੀਕਾ ਵਾਲਿਆਂ ਨੂੰ ਬਾਲ ਦੇਤਾ। ਤਕਰੀਬਨ ਸਾਡੇ ਕੋਲ 1.5 ਮਿੰਟ ਦਾ ਸਮਾਂ ਬਚਿਆ। ਚੌਥਾ ਕੁਆਟਰ ਚੱਲਦਾ ਪਿਆ ਜੀ। ਪਹਿਲਾ ਸੈਮੀਫਾਈਨਲ 38ਵੇਂ ਸਟੇਜ ਸੇ ਖੇਡਾਂ ਅਮਰੀਕਾ ਵਾਲੇ ਚੜੇ ਪਏ ਆ ਬਾਲ ਪਰ ਉਧਰ ਸਾਰੀ ਟੀਮ ਦਾ ਖਾਲਸੇ ਆਪਣੇ ਇੰਡੀਆ ਦੇ ਵਿੱਚ ਖੜੀ ਆ। ਪਤੰਦਰ ਉਹ ਤਾਂ ਖੰਘ ਨਹੀਂ ਦਿੰਦੇ ਹੈ, ਆਪਸ ਵਿੱਚ ਤੁਸੀਂ ਭਿੜੀ ਜਾਂਦੇ ਆ। ਓਏ ਉਹ ਸਕੂਪ ਮਾਰਦੇ ਓ ਮਿੱਤਰਾ, ਖਾਲਸੇ ਵਾਲਿਆ ਸਕੂਪ ਮਾਰਦੇ ਬਾਹਰ ਨੂੰ, ਟਾਈਮ ਪੂਰਾ ਹੋ ਜਾਣਾ ਆ। ਸ਼ਾਬਾਸ਼ ਸ਼ਾਬਾਸ਼, ਇੱਥੇ ਹੁਣ ਟਾਈਮ ਪੂਰਾ ਕਰ ਇੱਥੇ। ਅਮਰੀਕਾ ਵਾਲਿਆ ਤੂੰ ਵੀ ਹੁਣ ਸਕੂਪ ਹੀ ਮਾਰ ਦੇ, ਨਹੀਂ ਤਾਂ ਬਾਲ ਜੇਬ ਚ ਪਾ ਕੇ ਲੈ ਕੇ ਭਾਜਾ ਡੀਜ ਨੂੰ। ਓਏ ਹੋਏ 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 58 ਸਕਿੰਟ 57 ਸਕਿੰਟ 56 ਸਕਿੰਟ ਅਮਰੀਕਾ ਵਾਲਿਓ। ਮੈਨੂੰ ਲੱਗਦਾ ਹੁਣ ਤੁਹਾਨੂੰ ਪਰਮਾਣੂ ਹੀ ਸਿੱਟਣਾ ਪੈਣਾ ਹੈ ਇੰਨੇ ਟਾਈਮ ਦੇ ਵਿੱਚ, ਨਹੀਂ ਤਾਂ ਖੜਾਕਾ ਹੋਇਆ ਹੀ ਪਿਆ ਤੁਹਾਡਾ। ਲਓ ਜੀ 25 ਗਜ਼ ਦੇ ਅੰਦਰ ਬਣਦੀ ਤਿਆਰੀ ਦੇ ਵਿੱਚ ਅਮਰੀਕਾ ਵਾਲੇ ਤਕਰੀਬਨ 42 ਮਿੰਟ ਦਾ ਸਮਾਂ ਬਚਿਆ। ਆਊਟ ਨੂੰ ਬਾਲ ਦਿੱਤਾ ਜੀ। ਮੈਨੂੰ ਲੱਗਦਾ ਆਊਟ ਨੂੰ ਘੇਰਾ ਪਾਉਣਗੇ ਵੀ ਇਹਨੂੰ ਵੇਚਣਾ ਬਣ ਦਿਓ। ਬਣਤਾ ਗਿਆ ਵਿੱਚ, ਕੈਰਟ ਵੀ ਹੋ ਗਿਆ, ਪਲਾਂਟੀ ਕਾਰਨਰ ਵੀ ਬਣ ਗਿਆ। ਆ ਗੇਮਾਂ ਹੁੰਦੀਆਂ, ਇਹਦੇ ਨਾਲ ਮੁਕਾਬਲਾ ਬਰਾਬਰ ਤੇ ਜਾ ਸਕਦਾ। ਫਿਰ ਮੈਨੂੰ ਲੱਗਦਾ ਇਹ 5-5 10-10 ਮਿੰਟ ਲਈ ਦੁਬਾਰਾ ਖਿਲਾਉਣਗੇ। ਇਹਨੂੰ ਕਹਿੰਦੇ ਹੁੰਦੇ ਸਡਨ ਡੈਥ। ਬਾਕੀ ਹੁਣ ਪ੍ਰਬੰਧਕਾਂ ਨੂੰ ਪਤਾ ਹੋਣਾ ਆ। ਲੋਕੀ ਤਾਂ ਵੈਸੇ ਹੀ ਅਮਰੀਕਾ ਵਾਲਿਆਂ ਨੇ ਮਾਰੇ ਪਏ ਆ। ਹੁਣ ਮੈਨੂੰ ਲੱਗਦਾ ਵੀ ਇਹ ਗੋਲ ਵੀ ਮਾਰ ਕੇ ਜਾਣਗੇ। ਸੋ ਜਦੋਂ ਤੱਕ ਇਹ ਪਲਾਂਟੀ ਕਾਰਨਰ ਲੱਗਣਾ ਜੀ, ਸਮਾਂ ਤਾਂ ਵੈਸੇ ਮੈਚ ਦਾ ਸਮਾਪਤ ਹੋ ਚੁੱਕਾ ਆ। ਹੁਣ ਇਸ ਤੋਂ ਬਾਅਦ ਤਾਂ ਕੁਝ ਬਚਿਆ ਨਹੀਂ। ਪੂਰੀ ਅਮਰੀਕਾ ਦੀ ਟੀਮ ਤਕਰੀਬਨ ਹੁਣ ਡੀ ਦੇ ਉੱਪਰ ਪਲਾਂਟੀ ਕਾਰਨਰ ਦੇ ਉੱਪਰ ਹੀ ਬੈਠੀ ਆ। ਅਮਰੀਕਾ ਵਾਲਿਓ ਜੇ ਤੁਹਾਡੇ ਕੈਮਰੇ ਚੱਲਦੇ ਆ ਉੱਥੇ ਦੇਖ ਲਓ, ਨਹੀਂ ਤਾਂ ਸਾਡੇ ਕੈਮਰਾ ਦੇਖ ਲਓ। ਦਾ ਤੇ ਲੱਗੇ ਹੁਣ ਇੱਜ਼ਤ ਤੁਹਾਡੀ। ਉਧਰ ਵੀ ਬੇਇੱਜ਼ਤੀਆਂ ਟਰੰਪ ਕਰਵਾਈ ਜਾਂਦਾ, ਹੁਣ ਤੁਸੀਂ ਵੀ ਆਪਣੀ ਮੈਨੂੰ ਲੱਗਦਾ ਬੇਇੱਜ਼ਤੀ ਕਰਵਾ ਕੇ ਜਾਓਗੇ ਜੇ ਇਹ ਪਲਾਂਟੀ ਕਾਰਨਰ ਗੋਲ 'ਚ ਨਾ ਤਿਆਰ ਹੋਇਆ। ਲੈ ਵੀ ਗੋਲਕੀਪਰ ਵੀ ਤਿਆਰ ਆ, 4 ਖਿਡਾਰੀ ਵੀ ਤਿਆਰ ਆ। ਬਾਹਰ ਰੋਡ ਤਾਂ ਆਹ ਰੋਕਿਆ, ਇਹ ਸੋਹਣੀ ਡਰੈਗ। ਹਾਏ ਹਾਏ ਅਮਰੀਕਾ ਵਾਲੇ ਕਹਿੰਦੇ ਨੈਟ ਪਾੜ ਕੇ ਬਾਹਰ ਲੰਘ ਗਿਆ। ਨੈਟ ਕਿੱਦਾਂ ਪਾੜ ਜੂ ਭਾਈ, ਉਹਦੇ ਛੇਕੇ ਛੋਟੇ ਆ। ਇਹ ਬਾਹਰ ਨਿਕਲ ਗਿਆ ਬਾਲ। ਲਓ ਵੀ ਅਮਰੀਕਾ ਵਾਲਿਓ, ਗੇਮ ਤੁਸੀਂ ਬਹੁਤ ਸੋਹਣੀ ਖੇਡੀ ਆ, ਪਰ ਤੁਸੀਂ 4-3 ਦੇ ਨਾਲ ਹੁਣ ਹਾਰ ਗਏ ਹੋ। ਧੰਨਵਾਦ ਤੁਹਾਡੀ ਸੋਹਣੀ ਗੇਮ ਦਾ। ਖਾਲਸੇ ਵਾਲੇ ਫਾਈਨਲ ਦੇ ਵਿੱਚ ਪਹੁੰਚ ਚੁੱਕੇ ਆ। ਦੇਖਦੇ ਆ ਦੂਸਰਾ ਜਦੋਂ ਸੈਮੀਫਾਈਨਲ ਲੱਗੇਗਾ ਉਹਦੇ ਵਿੱਚੋਂ ਕਿਹੜੀ ਟੀਮ ਨਿਤਰੂਗੀ, ਤੇ ਦੁਪਹਿਰੋਂ ਬਾਅਦ ਫਿਰ ਫਾਈਨਲ ਮੁਕਾਬਲਾ ਚੱਲੂਗਾ। ਸੋ ਜਲਦੀ ਦੇ ਨਾਲ ਆਪਾਂ ਛੋਟੇ ਬੱਚਿਆਂ ਦੇ ਹਾਕੀ ਦੇ ਲਾਈਵ ਦੇ ਨਾਲ ਵੀ ਜੁੜਦੇ ਹਾਂ। ਧੰਨਵਾਦ ਤੁਹਾਡਾ। ਮੈਂ ਹਰਜੀਤ ਲਸਾੜਾ ਤੇ ਕੈਮਰਾਮੈਨ ਗੁਰਮਿੰਦਰ ਮਿੰਦੀ। ਜਦੋਂ ਲਾਈਵ ਫੀਡ ਚੱਲਦੀ ਲਾਈਵ ਤੇ ਵਧਣਾ ਉੱਥੋਂ ਬੰਦ ਕਰਦੇ ਹਾਂ ਆਪਣੇ ਉੱਤਰ ਲੰਮੇ ਦੁਨੀਆ ਦਾ ਮੈਚ ਤਾਂ ਬਹੁਤ ਅਗਲਾ ਛੋਟੇ ਨਿਆਣਿਆਂ ਦਾ ਕਰਨਾ ਮੈਚ ਇੱਕੋ ਹੀ ਆ ਮੈਚ ਨਹੀਂ ਤੁਸੀਂ ਦੱਸੋ, ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਹਾਕੀ ਦਾ ਫਾਈਨਲ ਹੀ ਕਰਨਾ। ਅਗਲਾ ਸੈਮੀਫਾਈਨਲ ਤਾਂ ਕਰਨਾ ਨਹੀਂ ਆਪਾਂ। ਨਹੀਂ ਮੈਨੂੰ ਨਹੀਂ ਕੁਝ ਵੀ ਖਾਣ ਪੀਣ ਨੂੰ ਚਾਹੀਦਾ। ਨਹੀਂ ਅਸੀਂ ਇੱਥੋਂ ਲਾਈਵ ਸਟ੍ਰੀਮ ਨਾ ਤੋੜੀਏ, ਕਿਉਂਕਿ ਮੈਚ ਤਾਂ ਹੁਣੇ ਸਟਾਰਟ ਹੋਣ ਲੱਗਾ। ਆਪਾਂ ਫਿਰ ਤੋਂ ਜਾਣਾ ਕਿੱਥੇ? ਫਿਰ ਆਹ ਕਰ ਦਿੰਦੇ ਆ। ਉਸ ਤੋਂ ਬਾਅਦ ਜਦੋਂ ਫਾਈਨਲ ਹਾਕੀ ਦਾ ਆਊਗਾ ਉਹ ਤਾਂ 1.5 ਵਜੇ ਤੱਕ ਇਹ ਨਿਆਣੇ ਦਾ ਫਾਈਨਲ ਹੀ ਹੈ। ਹਾਂਜੀ, ਕਿਉਂਕਿ ਉਹਨਾਂ ਦੇ ਪਰਿਵਾਰ ਵੀ ਉਹ ਬੈਠੇ ਆ। ਕੱਲ੍ਹ ਦੇ ਉਹ ਕਹਿ ਕੇ ਗਏ ਕਰਦੇ ਨਹੀਂ। ਇਸ ਤੋਂ ਬਾਅਦ ਆਪਾਂ ਕਬੱਡੀ ਨੂੰ ਨਿਕਲਵਾਂਗੇ। ਹਾਂਜੀ, ਤੋਂ ਬਾਅਦ ਨਿਕਲਵਾਂਗੇ। ਠੀਕ ਹੈ, ਮੈਂ ਸ਼ਿਫਾ ਬਣਾ ਕੇ